ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ FIFA ਅਪਡੇਟਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੀਕਐਂਡ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਨਾਲ ਮਿਲ ਰਹੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਜੁੜ ਚੁੱਕੇ ਨੇ ਮੇਰੇ ਨਾਲ ਅਰਸ਼ਦੀਪ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਅਰਸ਼ਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅਰਸ਼ਦੀਪ ਸਿੰਘ, ਵੀਕਐਂਡ ਦੇ ਵਿੱਚ ਗੇਮਾਂ ਹੋਈਆਂ 4, ਅੱਜ ਵੀ ਜਿਹੜੀਆਂ 2 ਗੇਮਾਂ ਹੋਈਆਂ। ਸੋ ਅੱਜ ਆਪਾਂ 6 ਗੇਮਾਂ ਦਾ ਲੇਖਾ ਜੋਖਾ ਜਿਹੜਾ ਇਹ ਕਰਨਾ ਹੈ ਤੇ ਐਲੀਮੀਨੇਸ਼ਨ ਰਾਊਂਡਸ ਚੱਲ ਰਿਹਾ, ਰਾਊਂਡ ਆਫ 16 ਤੇ 3 ਕੁਆਟਰ ਫਾਈਨਲਾਂ ਦੀ ਲਾਈਨਅਪ ਆਪਣੇ ਕੋਲ ਤਿਆਰ ਆ। ਇੱਕ ਦੀ ਕੱਲ ਨੂੰ ਜਿਹੜੀ ਉਹ ਤਿਆਰ ਹੋ ਜਾਣੀ ਆ। ਸੋ ਵਾਰੀ ਸਿਰ ਜੇ ਆਪਾਂ ਚਰਚਾ ਕਰੀਏ ਰਾਊਂਡ ਆਫ 16 ਦੀ, ਇੱਕ ਚੀਜ਼ ਉਸ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਮੈਂ ਇੱਕ ਟਿੱਪਣੀ ਜਿਹੜੀ ਕਰਨਾ ਇਹ ਚਾਹੁੰਦਾ ਵੀ ਜਿੱਦਾਂ ਗਰੁੱਪ ਸਟੇਜਿਸ ਦੇ ਤੀਸਰੇ ਮੈਚ ਸੀਗੇ, ਜਿੰਨੇ ਰੌਚਕ ਐਕਸਾਈਟਮੈਂਟ ਉਹਦੇ ਵਿੱਚ ਸੀਗੀ, ਇਹ ਉਹਨੇ ਠੰਡੇ ਜਿਹੜੇ ਰਹੇ ਆ। ਹਾਂਜੀ ਹਾਂ, ਨਹੀਂ ਇਹ ਜਿਵੇਂ ਉਹ ਕਹਿੰਦੇ ਵੀ ਜੇ ਪ੍ਰੈਡਿਕਸ਼ਨਸ ਨੂੰ ਫੋਲੋ ਕਰ ਰਹੇ ਆ ਹੁਣ। ਹਾਂ, ਗਰੁੱਪ ਸਟੇਜ ਦਾ ਪ੍ਰੈਡਿਕਸ਼ਨ ਆਊਟ ਆਫ ਵਿੰਡੋ ਸੀ ਸਾਰੀਆਂ, ਕੋਈ ਕਰ ਹੀ ਨਹੀਂ ਸਕਦਾ ਸੀ, ਹਨਾ। ਤੇ ਗੇਮਸ ਵੀ ਜ਼ਿਆਦਾ ਕਾਮ ਨੇ ਐਜ਼ ਕੰਪੇਅਰ ਟੂ ਗਰੁੱਪ ਸਟੇਜ ਚ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਕੌਣ ਕਿਹਨੂੰ ਕੀ ਗੋਲ ਕਰ ਰਿਹਾ, ਹਨਾ। ਤੇ ਉਸ ਦੇ ਮੁਤਾਬਕ ਰਾਊਂਡ ਆਫ 16 ਕਾਫੀ ਸ਼ਾਂਤੀ ਨਾਲ ਲੰਘਿਆ ਸੋ ਫਾਰ। ਅਜੇ ਕੱਲ ਨੂੰ 2 ਗੇਮਾਂ ਹੋਣੀਆਂ ਨੇ, ਕੱਲ ਨੂੰ 2 ਹੋਣੀਆਂ ਨੇ, ਉਹਨਾਂ ਦਾ ਆਪਾਂ ਨੂੰ ਅਜੇ ਪਤਾ ਨਹੀਂ ਕਿਵੇਂ ਜਾਣੀਆਂ ਨੇ। ਬਟ ਜਿਹੜੀਆਂ ਪਿਛਲੇ 3 ਦਿਨਾਂ ਦੀਆਂ ਗੇਮਸ ਨੇ, ਜਿਵੇਂ ਕਿ ਪ੍ਰੈਡਿਕਟ ਕੀਤਾ ਸੀ, ਲਗਭਗ ਉਵੇਂ ਦੇ ਰਿਜ਼ਲਟ ਆਏ ਨੇ। ਮਤਲਬ ਇਸ ਵਾਰ ਬਾਏ ਦਾ ਬੁੱਕ ਵਾਲਾ ਗੱਲ, ਜਿੱਦਾਂ ਕਿਤਾਬੀ ਜਿਹੜੇ ਸ਼ੇਰ ਸੀਗੇ ਉਹ ਅਸਲੀ ਸ਼ੇਰ ਵੀ ਨਿਕਲੇ ਆ। ਹਾਂਜੀ ਹਾਂ, ਕੁਛ ਇਹ ਵੀ ਹੋ ਜਾਂਦਾ ਵੀ ਜਿਵੇਂ ਤੀਜੇ ਰਾਊਂਡ 'ਚ ਕੁਛ ਜਿਵੇਂ ਆਪਾਂ ਦੇਖਿਆ ਸੀ ਬ੍ਰਾਜ਼ੀਲ ਆ ਜਾਂ ਫਰਾਂਸ ਆ ਹਾਰੀਆਂ, ਉਹਨਾਂ ਨੇ ਵੀਕਨ ਟੀਮ ਖੜਾਈਆਂ ਸੀ ਆਪਦੀਆਂ, ਹਨਾ। ਉਹਦੇ ਨਾਲ ਪਰ ਦੂਜੇ ਜਿਹੜੀਆਂ 2 ਟੀਮ ਸੀ ਉਹਨਾਂ ਦਾ ਬਹੁਤ ਫਰਕ ਪੈ ਗਿਆ। ਸੋ ਇਸ ਕਰਕੇ ਜ਼ਿਆਦਾ ਰੋਚਕ ਹੋ ਗਿਆ ਸੀ, ਹੁਣ ਉਹ ਆਪਸ਼ਨਸ ਤਾਂ ਰਹੀਆਂ ਨਹੀਂ ਕਿਸੇ ਵੀ ਟੀਮ ਕੋਲ, ਕਿਉਂਕਿ ਹੁਣ ਤਾਂ ਨੌਕਆਊਟ ਹੀ ਹਰੇਕ ਗੇਮ, ਬਿਲਕੁਲ, ਹਨਾ। ਸੋ ਉਹਦੇ ਨਾਲ ਫੁੱਲ ਸਟਰੈਂਥ ਟੀਮਸ ਖੇਡ ਰਹੀਆਂ ਨੇ ਤੇ ਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਰਿਜ਼ਲਟ ਉਵੇਂ ਆ ਰਹੇ ਆ ਜਿਵੇਂ ਆਉਣੇ ਚਾਹੀਦੇ, ਜਿਵੇਂ ਦੇ ਪ੍ਰੈਡਿਕਟ ਸੀਗੇ। ਸਭ ਤੋਂ ਪਹਿਲੀ ਗੇਮ ਦੀ ਗੱਲ ਕਰਦੇ ਆ। ਅਮਰੀਕਾ ਜਿਹੜਾ ਰਾਊਂਡ ਆਫ 16 ਦੇ ਵਿੱਚ ਕਈ ਚਿਰਾਂ ਬਾਅਦ ਖੇਡਿਆ, ਨੀਦਰਲੈਂਡ ਦੇ ਨਾਲ ਜਿਹੜਾ ਉਹ ਮੁਕਾਬਲਾ ਸੀਗਾ ਤੇ ਨੀਦਰਲੈਂਡ ਨੇ ਕਹਿੰਦੇ ਵੀ ਕਾਫੀ ਡੋਮੀਨੇਟ ਕੀਤਾ, 3-1 ਦੇ ਨਾਲ US ਨੂੰ ਹਰਾਇਆ। ਤੁਸੀਂ ਗੇਮ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਗੇਮ ਜੇ ਤਾਂ ਆਪਾਂ ਸਕੋਰ ਨੂੰ ਦੇਖੀਏ ਫਿਰ ਤਾਂ ਇਹੀ ਜਿਹੜੀ ਵਾਈਬ ਆਉਂਦੀ ਆ ਵੀ ਨੀਦਰਲੈਂਡ ਨੇ ਡੋਮੀਨੇਟ ਕੀਤਾ ਗੇਮ ਨੂੰ, ਹਨਾ, ਤੇ US ਨੂੰ ਹਰਾ ਦਿੱਤਾ। ਬਟ ਜੇ ਗੇਮ ਨੂੰ ਆਪਾਂ ਵੀ ਪੂਰਾ ਐਨਾਲਾਈਜ਼ ਕਰੀਏ ਤਾਂ ਉਹ ਬਰਾਬਰ ਦੀ ਗੇਮ ਹੀ ਸੀ। ਉਹਦੇ ਚ ਫਰਕ ਇਹੀ ਸੀਗਾ ਵੀ ਨੀਦਰਲੈਂਡ ਨੇ ਆਪਦੀਆਂ ਜਿਹੜੀਆਂ ਓਪਰਚੁਨਿਟੀਜ਼ ਉਹ ਤੇ ਗੋਲ ਸਕੋਰ ਕਰ ਲਏ, ਠੀਕ ਹੈ, ਤੇ US ਕੋ ਸਕੋਰ ਸੀ ਓਪਰਚੁਨਿਟੀ ਸੀਗੀਆਂ, ਜਾਂ ਤਾਂ ਗੋਲੀ ਨੇ ਸੇਵ ਕਰ ਲਈ ਜਾਂ ਇਹਨਾਂ ਤੋਂ ਸ਼ਾਟ ਬਲਾਕ ਹੋ ਗਏ ਜਾਂ ਐਂਡ ਦੇ ਗੋਲ ਨਹੀਂ ਹੋਇਆ। ਹਾਲਾਂਕਿ ਗੇਮ ਬੜੀ ਇਕੁਅਲ ਸੀਗੀ ਮੈਨੂੰ ਲੱਗਦਾ, ਕਿਉਂਕਿ ਜੇ ਪਹਿਲੇ ਹਾਫ ਚ ਵੀ ਜਦੋਂ ਦੇਖੀਏ, ਜਦੋਂ ਪੁਲਿਸਿਕ ਨੇ ਨੂੰ ਮਿਲਿਆ ਸੀ ਚਾਂਸ ਬਿਗਿਨਿੰਗ ਚ ਗੇਮ ਦੇ, ਜੇ ਉਦੋਂ ਗੋਲ ਕਰ ਦਿੰਦਾ ਤਾਂ ਗੇਮ ਦਾ ਮੁਹਾਦਰਾ ਹੀ ਚੇਂਜ ਹੋ ਜਾਣਾ ਸੀ, ਹਨਾ। ਕਿਉਂਕਿ ਆਪਾਂ ਦੇਖਿਆ ਹਾਲੈਂਡ ਜਿਹੜੀ ਨੀਦਰਲੈਂਡ ਸੀ, ਇਹ ਪੂਰੀ ਡਿਫੈਂਸਿਵ ਖੇਡ ਰਹੇ ਸੀ, ਠੀਕ ਹੈ। US ਗੇਮ ਲਿਜਾ ਰਹੀ ਸੀ, ਹਨਾ, ਸਾਰੇ, ਤੇ ਬੜੀ ਇਹਨਾਂ ਦੇ ਦੇਖ ਕੇ ਬੇਸਿਕਲੀ ਚੱਲ। ਪਰ ਜੇ ਆਪਾਂ ਦੇਖੀਏ ਗੇਮ ਨੂੰ ਤਾਂ ਇਹ ਸਮਝ ਆਉਂਦਾ ਸੀਗਾ ਵੀ USA ਕੀ ਕਰਨਾ ਚਾਹੁੰਦੀ ਹੈ ਟੀਮ, ਹਨਾ। ਹਾਲੈਂਡ ਦਾ ਤਾਂ ਕੋਈ ਪੈਟਰਨ ਨਹੀਂ ਸੀ ਗੇਮ ਦਾ, ਕੋਈ ਨਹੀਂ, ਬੜੀ ਡਲ ਗੇਮ ਖੇਡ ਰਹੇ ਸੀ। ਉਹਨਾਂ ਦਾ ਰਿਜ਼ਲਟ ਤੱਕ ਦਾ ਮਤਲਬ ਸੀ, ਜਿਹੜੀ ਮੇਰੀ ਉਹ ਚ ਅੰਡਰਸਟੈਂਡਿੰਗ ਗੇਮ ਸੀ, ਹਨਾ। ਤੇ ਪਰ ਉਹ ਚਲੋ ਠੀਕ ਆ, ਉਹਨਾਂ ਦੇ ਮੂਵਮੈਂਟ ਆਏ ਨੇ ਜਿਹੜੇ ਉਹਨਾਂ ਦੇ ਕਾਊਂਟਰ ਤੇ ਕੀਤਾ ਗੋਲ, ਜਾਂ ਜਿਵੇਂ ਵੀ ਜਿਹੜੇ ਉਹਨਾਂ ਨੂੰ ਚਾਂਸਸ ਮਿਲੇ ਨੇ। ਡਮਫਰੀਜ਼ ਦੇ 2 ਗੋਲ ਜਿਹੜੇ ਇਹਨਾਂ ਨੇ ਖਾ ਲਏ, ਹਨਾ, ਸਾਈਡ ਤੋਂ ਕ੍ਰਾਸ ਲੱਗਿਆ ਪਹਿਲੇ ਜਿਹੜੇ ਹਾਫ ਦੇ ਵਿੱਚ ਹੀ, ਤੇ ਗੇਮ ਤਾਂ ਉਹਦੀ ਖਤਮ ਹੋ ਗਈ ਸੀ 2-0 ਤੇ। ਨੌਕਆਊਟ ਗੇਮ ਨੂੰ ਚੇਂਜ ਕਰਨਾ ਬਹੁਤ ਔਖਾ ਹੋਇਆ, ਹਨਾ, ਨਾਲੇ ਇਸ ਸਟੇਜ ਤੇ। ਪਰ ਜੇ ਓਵਰਆਲ ਦੇਖਿਆ ਜਾਵੇ, ਮੈਨੂੰ ਲੱਗਦਾ ਐਜ਼ ਅ USA ਫੈਨ ਆਪਾਂ ਨੂੰ ਹੋਣਾ ਨਹੀਂ ਚਾਹੀਦਾ, ਨਿਰਾਸ਼ ਨਹੀਂ ਹੋਣਾ ਚਾਹੀਦਾ। ਗੇਮ ਗੁੱਡ ਸੀ। ਟੀਮ ਦੇ 12-13 ਪਲੇਅਰ ਜਿਹੜੇ 16 ਚੋਂ ਮੇਨ 16 ਚੋਂ ਆ, ਉਹ ਸਾਰੇ 27 ਸਾਲ ਤੋਂ ਅੰਡਰ ਨੇ, ਹੈਨਾ। ਤੇ ਜਿਆਦੇ 23 ਸਾਲ ਨਾ, ਤੇ 27 ਕਹੀ ਜਾਣਾ, 23 ਸਾਲ ਦੇ। ਅਗਲੇ ਸਾਲ ਵਰਲਡ ਕੱਪ ਤੱਕ, ਅਗਲੇ ਵਰਲਡ ਕੱਪ ਤੱਕ ਉਹਨਾਂ ਨੇ 27-28 ਸਾਲ ਦੇ ਹੋਣਾ, ਪ੍ਰਾਈਮ ਦੇ ਵਿੱਚ ਹੋਣਗੇ। ਹੁਣ 25, 26, 27 ਫੁੱਟਬਾਲਰ ਦਾ ਪ੍ਰਾਈਮ ਹੁੰਦਾ, ਹਨਾ। ਤੇ ਜੇ ਹੁਣ ਇਹ ਸਟੇਜ ਤੇ ਟੀਮ ਹੈਗੀ ਆ ਤਾਂ ਉਹ ਹੋਰ 4 ਸਾਲਾਂ ਨੂੰ ਇਹਨੇ ਬੈਟਰ ਹੀ ਹੋਣਾ। ਸੇਮ ਪਲੇਅਰਾਂ ਨੇ ਖੇਡਣਾ, ਕਹਿਣ ਦਾ ਮਤਲਬ ਇਹ ਹੈ, ਤੇ ਦੇ ਵਿਲ ਗੈਟ ਬੈਟਰ, ਹਨਾ, ਜਿਵੇਂ ਉਹ ਖੇਡਦੇ ਰਹਿੰਦੇ ਆ, ਠੀਕ ਆ। ਤੇ ਇਸ ਐਂਗਲ ਤੋਂ ਦੇਖਿਆ ਜਾਵੇ ਤਾਂ USA ਦੀ ਟੀਮ ਮੈਨੂੰ ਲੱਗਦਾ ਵੀ ਹੁਣ ਤੱਕ ਦੀਆਂ US ਦੀਆਂ ਟੀਮ ਚੋਂ ਸਭ ਤੋਂ ਬੈਟਰ ਹੈਗੀ ਆ, ਠੀਕ ਹੈ, ਹਨਾ। ਪਰ ਇਹਨਾਂ ਕੋਲ 2 ਪਲੇਅਰ ਮਿਸ ਨੇ ਜੇ ਦੇਖਿਆ ਜਾਵੇ। ਇੱਕ ਤਾਂ ਇਹਨਾਂ ਕੋਲ ਨੰਬਰ 9 ਨਹੀਂ ਹੈਗਾ,
ਉਹ ਹੁਣ ਜੇ ਅਗਲੇ 4 ਸਾਲ ਦਾ ਇਹ ਟਾਰਗੇਟ ਲੈ ਕੇ ਚੱਲਣ ਮੇਨਲੀ, ਤਾਂ ਵੀ ਅਗਲੇ ਵਰਲਡ ਕੱਪ ਵੀ ਸਟ੍ਰਾਈਕਰ ਨਹੀਂ ਹੈ। ਓਕੇ, ਠੀਕ ਹੈ, ਸਟ੍ਰਾਈਕਰ ਕੋਈ ਨਹੀਂ ਹੈ, ਤਾਂ ਹੀ ਲੈ ਕੇ ਨਹੀਂ ਗਏ ਸੀਗੇ, ਹਨਾ। ਜਿਹੜੇ ਖੇਡਦੇ ਵੀ ਸੀ, ਖੇਡੇ ਐਜ਼ ਅ ਸਟ੍ਰਾਈਕਰ, ਉਹ ਸਟ੍ਰਾਈਕਰ ਨਹੀਂ ਹੈਗੇ, ਠੀਕ ਹੈ, ਹਨਾ। ਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਇੱਕ ਤਾਂ ਹੁਣ 4 ਸਾਲਾਂ 'ਚ ਇਹ ਹੋਣਾ ਚਾਹੀਦਾ ਵੀ ਜਿੰਨੇ ਵੀ US ਕਲੱਬ ਖੇਡਦੇ ਆ ਜਾਂ ਬਾਹਰ ਖੇਡਦੇ ਆ ਪਲੇਅਰ, ਇਹਨਾਂ 'ਚੋਂ MLS ਵਾਲੇ ਜਿਹੜੇ MLS ਆ ਜਾਂ ਯੂਰਪੀਅਨ ਲੀਗਸ 'ਚ ਖੇਡਦੇ ਨੇ, ਹਨਾ, ਉੱਥੇ ਇਹਨਾਂ ਨੂੰ ਕਿਸੇ ਬੰਦੇ ਪਲੇਅਰ ਨੂੰ ਡਿਵੈਲਪ ਕਰਨਾ ਚਾਹੀਦਾ। ਹਜੇ 4 ਸਾਲ ਹੈਗੇ ਆ। 4 ਸਾਲ ਹੈਗੇ। ਕੋਚ ਬੜਾ ਵਧੀਆ, ਬੜੀ ਵਧੀਆ ਗੇਮ ਖੇਡਦਾ, ਪ੍ਰੋਗਰੈਸਿਵ ਗੇਮ ਆ, ਅਟੈਕਿੰਗ ਗੇਮ ਆ, ਪੈਟਰਨ ਹੁੰਦੇ ਆ, ਹਨਾ, ਸਾਰਾ ਕੁਝ ਵਧੀਆ। ਤੇ ਇੱਕ ਇਹਨਾਂ ਨੂੰ ਸੈਂਟਰ ਬੈਕ ਦੀ ਲੋੜ, ਇੱਕ ਜਿਹੜਾ ਸੈਂਟਰ ਬੈਕ ਲੀਡਰ ਹੋਵੇ ਮਗਰੋਂ। 2 ਪਲੇਅਰਾਂ ਦੀ ਗੁੰਜਾਇਸ਼ ਆ ਹੁਣ US ਦੀ ਟੀਮ 'ਚ। ਜੇ 2 ਪਲੇਅਰ ਹੁੰਦੇ ਨੇ ਤਾਂ ਫਿਰ US ਜਿਹੜੀ ਉਹ ਨੈਕਸਟ ਸਟੈਪ ਤੇ ਚਲੀ ਜਾਊ, ਜਿਹਨੂੰ ਆਪਾਂ ਕੁਆਟਰ ਫਾਈਨਲ, ਸੈਮੀਫਾਈਨਲ ਸਟੇਜ ਤੇ ਕਹਿੰਦੇ। ਮੇਰਾ ਇਹ ਮੰਨਣਾ। ਅਗਲੇ ਵਰਲਡ ਕੱਪ ਦੇ ਨਾਲੇ ਇੱਕ ਤਾਂ ਇਹ ਆ ਵੀ ਯੂ ਆਲਰੇਡੀ ਕੁਆਲੀਫਾਈਡ, ਤੁਹਾਨੂੰ ਉਹਦਾ ਕੋਈ ਰੌਲਾ ਨਹੀਂ ਆ। ਹਾਂਜੀ ਹਾਂ, ਵੀ ਕਿਉਂਕਿ ਹੋਸਟ ਟੀਮ ਹੋਣ ਕਰਕੇ ਉਹ ਮਸਲਾ ਹੀ ਜਿਹੜਾ ਉਹ ਨਿਕਲ ਗਿਆ। ਸੋ ਉਹ ਇੱਕ ਚੰਗੀ ਜਿਹੜੀ ਚੀਜ਼ ਆ। ਪਲੈਸਟਿਕ ਵਰਗੇ, ਰਾਈਟ ਵਰਗੇ, ਵੇ ਵਰਗੇ, ਮਕੈਨੀ, ਐਡਮਸ, ਇਹ ਸਾਰੇ ਜਿੱਦਾਂ ਤੁਸੀਂ ਕਿਹਾ ਵੀ ਇਹ ਨੌਜਵਾਨ ਨੇ। ਮਕੈਨੀ, ਰੋਬਿਨਸਨ ਤੇ ਰਾਈਟ, ਇਹ ਸਾਰੇ ਹੈਗੇ ਨੇ, ਹਨਾ, ਇੰਨੇ ਵਧੀਆ ਖੇਡੇ ਨੇ ਮਿਡਫੀਲਡ 'ਚ, ਹਰੇਕ ਗੇਮ 'ਚ ਵਧੀਆ ਖੇਡੇ ਨੇ, ਕੰਸਿਸਟੈਂਟਲੀ ਕੀ ਵਧੀਆ ਖੇਡੇ, ਹਨਾ। ਜਿਵੇਂ ਹੁਣ ਪੁਲਿਸਿਕ ਆ, ਹੋਜ਼ੇ ਰੇਨਾ ਤੇ ਜਾਂ ਉਹ ਆਪਣਾ ਵੀ ਆ, ਇਹ ਸਾਰਿਆਂ ਨੂੰ ਕੋਈ ਫੋਕਲ ਪੁਆਇੰਟ ਚਾਹੀਦਾ ਸੀ ਖੇਡਣ ਲਈ, ਖਿਡਾਵੇ ਇਹਨਾਂ ਨੂੰ ਕੋਈ ਜਿਹੜਾ ਮੂਹਰੇ ਖੜ ਕੇ ਬਾਲ ਹੋਲਡ ਕਰਕੇ। ਗ੍ਰੀਜ਼ਮੈਨ ਜਾਂ ਰੋਬਿਨ ਜਾਂ ਇਦਾਂ ਦੇ ਇਨੀਐਸਟਾ ਵਰਗੇ ਬੰਦੇ ਇਹਨਾਂ ਦੀ ਜ਼ਰੂਰਤ ਆ। ਨਹੀਂ, ਉਹ ਮਿਡਫੀਲਡ 'ਚ ਤਾਂ ਇਹਨਾਂ ਕੋਲ ਹੈਗੇ ਆ। ਇਹਨਾਂ ਨੂੰ ਚਾਹੀਦਾ ਬ੍ਰਾਜ਼ੀਲੀਅਨ ਰੋਨਾਲਡੋ, ਹਨਾ, ਰਿਚਾਰਲਸਨ ਹੁਣ ਦਾ, ਹਾਂ, ਜਾਂ ਉਹ ਰਿਚਾਰਲਸਨ, ਹਾਂ, ਤੇ ਕੋਈ ਇਹੋ ਜਿਹੇ ਜਿਹੜੇ ਨੰਬਰ 9 ਨੇ। ਲੈਵਨਡੋਸਕੀ ਆ ਜਿਵੇਂ ਪੋਲੈਂਡ ਖੇਲਦਾ, ਮਬਾਪੇ ਵੀ ਵਿੰਗ ਤੇ ਜ਼ਿਆਦਾ ਖੇਡਦਾ, PSG ਲਈ ਨੰਬਰ 9 ਖੇਡਦਾ। ਤੇ ਜਿਹੜਾ ਜਿਰੂ ਆ ਜਿਵੇਂ ਫਰਾਂਸ ਦੀ ਟੀਮ 'ਚ, ਹੁਣ ਜਿਰੂ ਦੀ ਕੋਈ ਗੱਲ ਨਹੀਂ ਕਰਦਾਗਾ, ਹਨਾ, ਪਰ ਜੇ ਜਿਰੂ ਨਹੀਂ ਖੇਡਦਾ ਤਾਂ ਫਰਾਂਸ ਦੀ ਟੀਮ ਸੇਮ ਨਹੀਂ ਖੇਡਦੀ, ਉਹ ਗੱਲ ਨਹੀਂ ਬਣਦੀ। ਹਾਂ, ਕਿਉਂਕਿ ਉਹ ਬਾਲ, ਉਹਦੀ ਸਟਰੈਂਥ ਹੀ ਇਹ ਆ ਵੀ ਉੱਪਰ ਬਾਲ ਹੋਲਡ ਕਰਕੇ ਰੱਖਦਾ। ਜਦੋਂ ਕੋਈ ਲੌਂਗ ਬਾਲ ਆਉਂਦੀ ਆ ਜਾਂ ਉਹ ਆਉਂਦੀ ਆ, ਉਹਦਾ ਇਹੀ ਹੁੰਦਾ ਵੀ ਉਹ ਪਲੇ ਨੂੰ ਕੰਟੀਨਿਊ ਕਰਦਾ, ਬਾਲ ਨੂੰ ਹੋਲਡ ਕਰਕੇ ਰੱਖਦਾ, ਤਾਂ ਜਿਹੜੇ ਬਾਕੀ ਦੇ ਸਾਈਡ ਤੋਂ ਖੇਲਦੇ ਨੇ ਇਹ ਫਿਰ ਗੇਮ 'ਚ ਆ ਜਾਂਦੇ। ਜੇ ਥੋੜੇ ਜਿਹੇ ਸਟੈਟ ਮੈਂ ਇਸ ਗੇਮ ਦੇ ਦੱਸਦਾ ਜਾਵਾਂ, ਨੀਦਰਲੈਂਡ USA ਦੇ 17 ਸ਼ਾਟ US ਨੇ ਲਏ, 8 ਔਨ ਟਾਰਗੇਟ ਸੀਗੇ। ਉਧਰ ਉਹਨਾਂ ਨੇ 11 ਲਏ, 6 ਔਨ ਟਾਰਗੇਟ ਸੀਗੇ, ਜਿਨ੍ਹਾਂ 'ਚ ਉਹਨਾਂ ਨੇ 3 ਗੋਲ ਕੀਤੇ। ਆਬਵੀਅਸਲੀ ਇਹਨਾਂ ਨੇ ਸਿਰਫ ਇੱਕ ਘਰ ਜਿਹੜੇ ਹੋ ਸਕੇ। 59% ਪੋਜੈਸ਼ਨ ਰਿਹਾ, ਦਾ ਮਤਲਬ ਮਿਡਫੀਲਡ ਬਹੁਤ ਵਧੀਆ ਖੇਡੀ ਆ ਵੀ। ਸੋ ਪਾਸ ਐਕੂਰੇਸੀ ਵੀ 83%, ਪਾਸਿਸ ਵੀ 550 ਤੋਂ ਉੱਤੇ। ਸੋ ਓਵਰਆਲ ਵਧੀਆ ਸੀਗੀ, ਬਟ ਇਹ ਆ ਵੀ ਹਾਫ ਓਪਰਚੁਨਿਟੀਜ਼ ਨੂੰ ਲਾਈਕ ਗੋਲ ਦੇ ਵਿੱਚ ਤਬਦੀਲ ਕਰਨ 'ਚ ਰਹਿ ਗਏ। ਪਰ ਚਲੋ, ਬੈਟਰ ਲੱਕ ਨੈਕਸਟ ਟਾਈਮ। ਤੇ ਹੁਣ USA ਤੋਂ ਬਾਅਦ ਫਿਰ ਕਿਹਨੂੰ ਸਪੋਰਟ ਕਰ ਰਹੇ ਆ ਜੀ? ਹੁਣ ਆਪਾਂ ਦੇਖੋ, ਅੱਜ ਦਾ ਤੁਸੀਂ ਇੰਗਲੈਂਡੀ ਸ਼ੇਅਰ ਲੈ ਕੇ ਆਏ ਆ। ਹਾਂ, ਇੰਗਲੈਂਡ ਵਾਲੀ ਸ਼ਰਟ ਅੱਜ ਪਾਈ ਆ, ਬਟ ਜਿਹੜੀਆਂ ਫੇਵਰਿਟਸ ਨੇ ਉਹ ਤਾਂ ਬ੍ਰਾਜ਼ੀਲ ਤੇ ਫਰਾਂਸ ਹੀ ਜਿਹੜੇ ਲੱਗ ਰਹੇ। ਸੋ ਅਗਲੇ ਗੇਮ ਦੀ ਆਪਾਂ ਗੱਲ ਕਰੀਏ, ਉਸੇ ਦਿਨ ਅਰਜਨਟੀਨਾ ਤੇ ਆਸਟ੍ਰੇਲੀਆ ਦਾ ਜਿਹੜਾ ਉਹ ਗੇਮ ਸੀਗਾ। ਤੇ ਉਹ ਆਈ ਥਿੰਕ ਇਟ ਵਾਸ ਅ ਰੈਗੂਲਰ, ਜਿੱਦਾਂ ਐਕਸਪੈਕਟਡ ਔਨ ਪੇਪਰ ਅਰਜਨਟੀਨਾ ਆਸਟ੍ਰੇਲੀਆ ਦੀ ਗੇਮ ਹੋਣੀ ਚਾਹੀਦੀ ਆ, ਉਦਾਂ ਦੀ ਜਿਹੜੀ ਉਹ ਦੇਖੀ। ਥੋੜਾ ਜਿਹਾ ਆਪਾਂ ਨੂੰ ਮੈਸੀ ਦਾ ਜਾਦੂ ਵੀ ਦਿਖਿਆ ਉਹਦੇ ਵਿੱਚ, ਜਿਹੜੀ ਉਮੀਦ ਸੀਗੀ। 2-1 ਦੇ ਨਾਲ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ ਹਰਾਤਾ। ਵਾਸ ਇਟ ਅ ਕੰਫਰਟੇਬਲ ਵਿਨ ਤੁਹਾਡੇ ਹਿਸਾਬ ਦੇ ਨਾਲ? ਕੋਈ ਮੁਸ਼ਕਲ ਨਹੀਂ ਸੀ ਉਹਨਾਂ ਦੀ? ਨਹੀਂ, ਕੰਫਰਟੇਬਲ ਸੀਗੀ, ਐਕਸੈਪਟ ਕਿ ਲਾਸਟ ਵਾਲੇ 8-10 ਮਿੰਟ ਤੋਂ ਬਾਅਦ ਬਿਨਾਂ। ਤੇ ਉਦੋਂ ਜਦੋਂ ਆਸਟ੍ਰੇਲੀਆ ਨੇ ਗੋਲ ਕਰਤਾ ਅਖੀਰ ਐਂਡ ਤੇ ਜਾ ਕੇ, ਤੇ ਫਿਰ ਆਲਮੋਸਟ ਲਾਸਟ ਕਿੱਕ ਤੇ ਅਰਜਨਟੀਨਾ ਦੇ ਗੋਲੀ ਨੇ ਇੱਕ ਪੂਰਾ ਜ਼ਬਰਦਸਤ ਸੇਵ ਕੀਤਾ। ਜੇ ਨਾ ਹੁੰਦਾ 2-2 ਨਾਲ ਗੇਮ ਡਰਾ ਕਰਕੇ ਐਕਸਟਰਾ ਟਾਈਮ ਚਲੀ ਜਾਣੀ, ਹੈਨਾ। ਬਟ ਉਦੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਅਰਜਨਟੀਨਾ ਦੇ ਕੰਟਰੋਲ ਸੀ ਗੇਮ, ਠੀਕ ਹੈ ਨਾ, ਤੇ ਕੰਫਰਟੇਬਲ ਸੀਗੇ ਸਾਰੀ ਗੇਮ 'ਚ। ਤੇ ਜਿਹੜੀ ਸਭ ਤੋਂ ਵੱਡੀ ਗੱਲ ਇਸ ਗੇਮ ਦੀ ਨਿਕਲ ਕੇ ਆਈ ਉਹ ਮੈਸੀ ਸੀ। ਹੁਣ ਤੱਕ ਮੈਸੀ ਵਾਸ ਓਕੇ, ਬਟ ਇਸ ਗੇਮ 'ਚ ਉਹ ਆਪਦਾ ਲੈਵਲ ਪਤਾ ਹੀ ਹੋਰ ਅੱਗੇ ਲੈ ਗਿਆ ਬਹੁਤ ਜ਼ਿਆਦਾ, ਜਿਵੇਂ ਉਹ ਖੇਡਦਾ, ਹੈਨਾ। ਜਿਹੜਾ ਉਹ ਗੋਲ ਕਰਦਾ, ਉਹ ਕਦੀ ਇਦਾਂ ਲੱਗਦਾ ਵੀ ਉਹ ਜਿਹੜੇ ਉਹਨੇ ਖੱਬੇ ਲੱਤ ਦੇ ਨਾਲ ਜਿਹੜਾ ਘੁਮਾ ਕੇ ਕਰਨੀ ਆ, ਬੈਂਡ ਕਰਨੀ ਆ, ਵੀ ਉਹ ਬੰਦਾ ਬਸ ਉੱਥੋਂ ਉਹੀ ਗੋਲ ਕਰ ਸਕਦਾ। ਹਾਂਜੀ, ਹਾਂ, ਆਪਾਂ ਪਹਿਲਾਂ ਵੀ ਦੇਖਿਆ ਜਿੱਦਣ ਇਹਨਾਂ ਨੇ 1-0 ਨਾਲ ਜਿੱਤੇ ਨੇ, ਹਨਾ, ਗਰੁੱਪ ਸਟੇਜਸ 'ਚ ਇੱਕੋ ਹੀ ਚਾਂਸ ਸੀਗਾ, ਹੈਨਾ। ਤੇ ਉੱਥੋਂ ਮੈਕਸੀਕੋ ਦੇ ਅਗੇਂਸਟ ਜਦੋਂ ਆਪਾਂ ਦੇਖਦੇ ਸੀ, ਤੇ ਉਹ ਉੱਪਰੋਂ ਇੱਕੋ ਹੀ ਚਾਂਸ, ਉਹ ਕੱਲਾ ਮੈਸੀ ਗੋਲ ਕਰ ਸਕਦਾ ਸੀ, ਇਹਨੇ ਕਰਤਾ, ਹੈਨਾ। ਤੇ ਪਰ ਉਹਦੇ ਨਾਲ ਹੀ ਗੇਮ 'ਚ ਇਟ ਵਾਸ ਆਲ ਮੈਸੀ ਸੀਗਾ ਚਾਰੇ ਪਾਸੇ। ਉਹਦੇ ਨਾਲ ਫਿਰ ਜਦੋਂ ਉਹ ਖੇਡਦਾ, ਬਾਕੀ ਸਾਰੇ ਵਧੀਆ ਖੇਡਣ ਲੱਗ ਜਾਂਦੇ ਨਾ, ਜਦੋਂ ਇੱਕ ਪਲੇਅਰ ਹੌਸਲਾ ਡੋਮੀਨੇਟ ਕਰਦਾ ਗੇਮ।
ਤੇ ਉਹ ਸੀ। ਹੋਰ ਕਿਹੜੇ which players to watch out for ਅਰਜਨਟੀਨਾ? ਅਲਵਾਰੇਜ਼ ਨੇ ਵੀ ਗੋਲ ਕੀਤਾ, ਜੂਲੀਅਨ ਅਲਵਾਰੇਜ਼ ਨੇ, ਹੁਲੀਅਨ ਅਲਵਾਰੇਜ਼ ਡੀ ਮਾਰੀਆ ਕਿੱਦਾਂ ਖੇਲਿਆ ਸੀਗਾ ਇਸ ਵਾਰੀ? ਨਹੀਂ, ਡੀ ਮਾਰੀਆ ਇਸ ਓਕੇ, ਸਾਰੇ ਵਰਲਡ ਕੱਪ ਚ ਦੀ ਪਰਫਾਰਮੈਂਸ ਓਕੇ ਹੈ, ਠੀਕ ਆ, ਹੈਨਾ। ਮੈਸੀ ਦੀ ਜ਼ਿਆਦਾ ਵਧੀਆ ਪਰਫਾਰਮੈਂਸ ਆ, ਇਹਦੀ ਵਧੀਆ ਪੜਿੰਦੀ, ਅਲਵਾਰੇਜ਼ ਦੀ ਵਧੀਆ, ਹੈਨਾ। ਉਹਦੇ ਸੈਂਟਰ ਬੈਕ ਵਧੀਆ ਖੇਡ ਰਹੇ, ਆਟੋਮੈਂਡੀ ਹੋਣੀ, ਹੈਨਾ, ਦੇ ਆਰ ਪਲੇਇੰਗ ਓਕੇ। ਤੇ ਗੋਲੀ ਬੜਾ ਵਧੀਆ ਖੇਲ ਰਿਹਾ ਮਾਰਟੀਨੇਸ, ਮਾਰਟੀਨੇਸ ਇੰਗਲੈਂਡ ਖੇਡਦਾ, ਹੈਨਾ, ਤੇ ਉਹਦੇ ਸੇਵ ਵਧੀਆ ਨੇ ਸੋ ਫਾਰ। ਲੱਗਦਾ ਇਸ ਗੇਮ 'ਚ ਡਿਮਾਰੀਆ ਨਹੀਂ ਸੀ ਖੇਡ ਰਿਹਾ, ਹਾਂ ਉਹ ਬੈਂਚ ਤੇ ਆ, ਉਹਨੂੰ ਗਰੁੱਪ ਗੇਮਸ ਦਾ ਖਿਡਾਈਆਂ ਦੇਖਿਆ ਸੀਗਾ ਉਹਦੇ ਵਿੱਚ, ਪਰ ਇਸ ਗੇਮ ਦੇ ਵਿੱਚ ਨਹੀਂ, ਆਲਦੋ ਇਜ਼ ਅ ਵੈਰੀ ਗੁੱਡ ਪਲੇਅਰ ਮੰਨਿਆ ਜਾਂਦਾ ਹੈ। ਹਾਂਜੀ ਹਾਂ, ਨਹੀਂ ਕਾਫੀ ਵੱਡੇ ਵੱਡੇ ਕਲੱਬਸ ਲਈ ਖੇਡਿਆ ਡੀ ਮਾਰੀਆ ਸੋ ਫਾਰ, ਹੈਨਾ, ਰੀਅਲ ਮੈਡਰਿਡ, ਮੈਨਚੈਸਟਰ ਯੂਨਾਈਟਿਡ, ਪੀਐਸਜੀ, ਤੇ ਉਹਦਾ ਨਾਂ ਤਾਂ ਹੈ ਵੱਡਾ ਜੀ। ਸੋ ਇਹ ਜਿਹੜੀ ਗੇਮ ਸੀਗੀ ਅਰਜਨਟੀਨਾ ਦੀ, ਜਿਹੜੀ ਉਹ ਸੌਰੀ ਆਸਟ੍ਰੇਲੀਆ ਦੇ ਨਾਲ। ਸੋ ਹੁਣ ਅਗਲਾ ਜਿਹੜਾ ਇਹ ਕੁਆਟਰ ਫਾਈਨਲ, ਪਹਿਲਾ ਜਿਹੜੇ ਆਪਾਂ ਇਹ ਦੋ ਗੇਮਾਂ ਦੀ ਗੱਲ ਕੀਤੀ ਆ, ਨੀਦਰਲੈਂਡ ਤੇ ਅਰਜਨਟੀਨਾ ਦੀ ਜਿਹੜੀ ਗੇਮ ਆ, ਕੋਡੀ ਗਾਕਪੋ, ਹਾਂ, ਉਹ ਗੋਲ ਨਹੀਂ ਕਰਤਾ ਉਹਨੇ, ਤੇ ਇਜ਼ ਹੀ ਪਲੇਅਰ ਟੂ ਵਾਚ ਆਊਟ ਅਰਜਨਟੀਨਾ ਦੀ ਗੇਮ ਦੇ ਵਿੱਚ? ਹਾਂਜੀ ਹਾਂ, ਕੋਡੀ ਗਾਕਪੋ ਆ ਪਲੇਅਰ ਟੂ ਵਾਚ, ਵੈਨ ਡਾਈਕ ਆ ਹੋਊਗਾ, ਤੇ ਉਹਦੇ ਨਾਲ ਗੇਮ 'ਚ ਡਮਫਰੀਜ਼ ਬਹੁਤ ਵਧੀਆ ਖੇਡਿਆ, ਮੈਨ ਆਫ ਦਾ ਮੈਚ ਵੀ ਸੀ ਮੈਨੂੰ ਲੱਗਦਾ, ਤੇ ਉਹ ਆਲ ਆਫ ਅ ਸਡਨ ਹੀ ਕੇਮ ਟੂ ਅ ਲਾਈਫ, ਹੈਨਾ, ਤੇ ਵਰਲਡ ਕੱਪ 'ਚ। ਪਰ ਹਾਲੈਂਡ ਦੀ ਪ੍ਰੋਬਲਮ ਦੀ ਹੈ, ਇੰਡੀਵਿਜੂਅਲ ਪਲੇਅਰ ਤਾਂ ਬੈਟਰ ਨੇ, ਬਟ ਉਹਨਾਂ ਦੀ ਜਿਹੜੀ ਟੀਮ ਗੇਮ ਆ, ਜਿਵੇਂ ਉਹਨਾਂ ਦਾ ਸਟਾਈਲ ਆ, ਜਿਵੇਂ ਉਹਨਾਂ ਦੀ ਸਟ੍ਰੈਟਜੀ ਹੁੰਦੀ ਆ, ਬਹੁਤ ਹੀ ਜ਼ਿਆਦਾ ਬੋਰਿੰਗ, ਹੈਨਾ। ਸਮਟਾਈਮ ਬੋਰਿੰਗ ਉਹੀ ਹੈ, ਪਰ ਉਹ ਕਹਿੰਦੇ ਨੇ ਸਾਈਡਵੇਜ਼ ਪਾਸਿਸ, ਨਾ ਤਾਂ ਇਹ ਨੈਦਰਲੈਂਡ ਦੀ ਫਿਲਾਸਫੀ ਆ। ਨੈਦਰਲੈਂਡ ਹਮੇਸ਼ਾ ਟੋਟਲ ਫੁੱਟਬਾਲ ਦਾ ਕਨਸੈਪਟ ਲੈ ਕੇ ਆਏ ਆ, ਅਟੈਕਿੰਗ ਫੁੱਟਬਾਲ, ਪ੍ਰੋਗਰੈਸਿਵ ਫੁੱਟਬਾਲ, ਹਨਾ, ਤੇ ਨਾ ਹੀ ਲੋਕ ਉੱਥੇ ਦੇ ਆਪਦੇ ਵੀ ਨਹੀਂ ਪਸੰਦ ਕਰਦੇ, ਉਹ ਬੜਾ ਪ੍ਰੋਟੈਸਟ ਕਰਦੇ ਆ ਵੀ ਦਿਸ ਇਜ਼ ਨਾਟ ਹਾਊ ਵੀ ਵਾਂਟ ਟੂ ਵਿਨ, ਵੀ ਬੜਾ ਕੰਮ ਲੇਜ਼ੀ ਜਿਹਾ ਲੱਗਦਾ ਹੈ। ਹਾਂ, ਤੇ ਪਰ ਚਲੋ ਠੀਕ ਆ, ਮਤਲਬ ਜਿਵੇਂ ਰਿਜ਼ਲਟ ਆਈ ਜਾਂਦੇ ਨੇ ਗੁੱਡ, ਹਨਾ, ਬਟ ਸੋ ਫਾਰ ਇੰਨਾ ਕੁ ਤਾਂ ਉਹਨਾਂ ਤੋਂ ਐਕਸਪੈਕਟਡ ਹੀ ਸੀਗਾ ਵੀ ਇੱਥੇ ਤੱਕ ਤਾਂ ਆਈ ਜਾਣਗੇ। ਹੁਣ ਉਹਨਾਂ ਦਾ ਰੀਅਲ ਟੈਸਟ ਹੋਣਾ ਅਰਜਨਟੀਨਾ। ਬਿਲਕੁਲ। ਸੋ ਅਗਲੀਆਂ ਜਿਹੜੀਆਂ ਦੋ ਗੇਮਾਂ ਦੀ ਗੱਲ ਕਰੀਏ ਐਤਵਾਰ ਦੀਆਂ, ਫਰਾਂਸ ਦਾ ਜਿਹੜਾ ਉਹ ਪੋਲੈਂਡ ਦੇ ਨਾਲ ਜਿਹੜੀ ਉਹ ਗੇਮ ਰਹੀ, ਕਿੱਦਾਂ ਦੀ ਫਰਾਂਸ ਦੀ ਜਿਹੜੀ ਪਰਫਾਰਮੈਂਸ, ਕਿਉਂਕਿ ਫਰਾਂਸ ਨੇ 3-1 ਦੇ ਨਾਲ ਜਿਹੜਾ ਉਹ ਹਰਾ ਦਿੱਤਾ, ਤੇ ਜਿਹੜੇ ਦੋ ਸਟਾਰ ਪਲੇਅਰਾਂ ਦੀ ਆਪਾਂ ਇਹਨਾਂ ਦੀ ਗੱਲ ਕਰ ਰਹੇ ਸੀਗੇ, ਜਰੂ ਤੇ ਨਾਲ ਮਬਾਪੇ, ਇਹਨਾਂ ਨੇ ਜਿਹੜੇ ਗੋਲ ਕੀਤੇ। ਹਾਂਜੀ ਹਾਂ, ਨਹੀਂ ਫਰਾਂਸ ਤਾਂ ਹੈ ਹੀ ਬੈਟਰ, ਹਨਾ, ਤੇ ਉਦੋਂ ਉਹਨਾਂ ਨੇ ਦਿਖਾਇਆ ਵੀ ਕਿਉਂ ਦੇ ਆ ਵਰਲਡ ਕੱਪ ਕੰਟੈਂਡਰ ਕਿਉਂ ਨੇ, ਤੇ ਜਰੂ ਨੇ 52nd ਗੋਲ ਕੀਤਾ ਫ੍ਰੈਂਚ ਸ਼ਰਟ 'ਚ, ਤੇ ਉਹ ਹੁਣ ਫਰਾਂਸ ਦਾ ਟਾਪ ਸਕੋਰਰ ਆ, ਥੀਅਰੀ ਆਨਰੀ ਦਾ ਰਿਕਾਰਡ ਉਹਨੇ ਤੋੜਿਆ ਉਦੋਂ, 9 ਗੋਲ ਹੋ ਗਏ, 52 ਗੋਲ ਕੀਤੇ ਉਹਨੇ ਫਰਾਂਸ ਲਈ, ਠੀਕ ਆ। ਤੇ ਆਪਾਂ ਉਹ ਗੱਲ ਕਰਦੇ ਹਾਂ ਵੀ ਜਰੂ ਦੀ ਹੈਡਲਾਈਨ ਨਹੀਂ ਬਣਦੀ, ਉਹਦੇ ਨਾਲ ਵੀ ਗੇਮ 'ਚ ਹੈਡਲਾਈਨ ਸੀਗੀ ਮਬਾਪੇ ਸੀ, ਚਲੋ ਉਹਦਾ ਰੀਜ਼ਨ ਵੀ ਸੀਗਾ, ਹਨਾ, ਪਰ ਉਹ ਜਿਵੇਂ ਉਹ ਖੇਡ ਰਿਹਾ ਮਬਾਪੇ, ਉਵੇਂ ਤਾਂ ਲੱਗ ਰਿਹਾ ਵੀ ਉਹਨੇ ਹੀ ਲੈ ਕੇ ਜਾਣਾ ਕਿਸੇ ਨਾ ਕਿਤੇ ਜਾ ਕੇ, ਮਬਾਪੇ ਵਰਸਸ ਨੇਮਾਰ, ਮਬਾਪੇ ਵਰਸਸ ਮੈਸੀ, ਐਵੇਂ ਦੀ ਗੇਮ ਬਣਨੀ ਕਿਤੇ ਜਾ ਕੇ, ਹਨਾ, ਤੇ ਪਰ ਉਹਨਾਂ ਨੇ ਟੋਟਲ ਡੋਮੀਨੇਟ ਕੀਤਾ ਪੋਲੈਂਡ ਨੂੰ, ਤੇ ਪੋਲੈਂਡ ਨੇ ਲਾਸਟ ਕਿੱਕ ਜੇ ਜਾ ਕੇ ਅਖੀਰਲੇ ਮਿੰਟ 'ਚ ਇੰਜਰੀ ਟਾਈਮ 'ਚ ਗੋਲ ਕੀਤਾ ਪੈਨਲਟੀ ਤੋਂ, ਤੇ ਕਦੇ ਵੀ ਗੇਮ 'ਚ ਨਹੀਂ ਸੀਗੇ, ਹਾਂ, ਤੇ ਕੋਸ਼ਿਸ਼ ਕਰਦੇ ਰਹੇ, ਪਰ ਫਰਾਂਸ ਨੇ ਆਪਣੀ ਜਿਹੜੀ ਪੂਰੀ ਡੈਪਥ ਦਿਖਾਈ, ਜਸਟ ਨਾਟ ਅਟੈਕਿੰਗ ਕੱਲੇ ਗੋਲ ਕਰਨ 'ਚ ਨਹੀਂ, ਡਿਫੈਂਸ ਦੇ ਵਿੱਚ ਵੀ। ਹਾਂ, ਨਹੀਂ ਫਰਾਂਸ ਪੂਰੀ ਵਧੀਆ ਖੇਡੀ ਆ, ਤੇ ਉਸਮਾਨ ਡੈਂਬੇਲੇ ਵਧੀਆ ਖੇਡਿਆ, ਜਰੂ ਵਧੀਆ ਖੇਡਿਆ, ਇਹੀ ਇਹਨਾਂ ਦੇ ਜਿਹੜੇ ਮੇਨ ਪਲੇਅਰ ਆ ਰਹੇ ਬਾਰ-ਬਾਰ, ਹਨਾ, ਤੇ ਜਿਵੇਂ ਪਿਛਲੀ ਗੇਮ ਹਾਰ ਗਏ ਸੀ, ਸੋ ਇਹਨਾਂ ਨੂੰ ਰਿਸਪੌਂਸ ਦੇਣਾ ਜ਼ਰੂਰੀ ਸੀਗਾ, ਤੇ ਉਹ ਇਸ ਗੇਮ 'ਚ ਫਿਰ ਉਹ ਪੂਰਾ ਪ੍ਰੋਪਰ ਜਿਵੇਂ ਹੋਣਾ ਚਾਹੀਦਾ ਸੀ ਉਵੇਂ ਚੱਲਿਆ। ਹਾਂ, ਠੀਕ ਆ। ਸੋ ਫਰਾਂਸ ਦਾ ਜੇ ਦੱਸਦੇ ਜਾਈਏ, 6 ਮੈਚ ਜਿਹੜੇ ਉਹਨਾਂ ਨੇ ਰਾਊਂਡ ਆਫ 16 'ਚ ਹੁਣ ਤੱਕ ਖੇਡੇ ਆ, ਸਾਰਿਆਂ 'ਚ ਹੀ ਉਹ ਅੱਗੇ ਪਹੁੰਚੇ ਨੇ, ਤੇ ਉਹਨਾਂ 6 ਦੇ ਵਿੱਚੋਂ 3 ਵਾਰੀ ਵਰਲਡ ਕੱਪ ਜਿੱਤੇ। ਹਾਂਜੀ, ਸੋ ਪਿਛਲੇ 3 ਵਾਰੀ ਲਗਾਤਾਰ ਜਿਹੜੇ ਕੁਆਟਰ ਫਾਈਨਲ ਤੱਕ ਜਿਹੜੇ ਉਹ ਪਹੁੰਚਦੇ ਰਹੇ ਆ, ਸੋ 14, 18 ਤੇ ਹੁਣ 22 ਜਿਹੜਾ ਹੈ ਉਸ ਚੀਜ਼ ਦੇ ਵਿੱਚ ਜਿਹੜਾ ਹੋ ਰਿਹਾ ਆ। ਸੋ ਚਲੋ ਗੁੱਡ ਹੈ ਜੀ। ਸੋ ਇਹ ਇੱਕ ਫਰਾਂਸ ਤੇ ਪੋਲੈਂਡ ਦੀ ਜਿਹੜੀ ਗੇਮ ਆ, ਸਰੋਤੇ ਉਸ ਦਾ ਜ਼ਿਕਰ ਕਰਦੇ ਸੀਗੇ, 3-1 ਦੇ ਨਾਲ ਹਰਾਇਆ। ਇੰਗਲੈਂਡ ਸੈਨੇਗਲ ਦੀ ਜਿਹੜੀ ਗੇਮ ਹੈ, ਐਤਵਾਰ ਨੂੰ ਬੜੀਆਂ ਲੋਕਾਂ ਨੂੰ ਉਮੀਦਾਂ ਸੀਗੀਆਂ ਵੀ ਵਧੀਆ ਮੈਚ, ਅਟੈਕਿੰਗ ਫੁੱਟਬਾਲ ਉਹ ਖੇਡਣ ਨੂੰ ਮਿਲੂਗਾ, ਪਰ ਜਿੱਦਾਂ ਮੀਂਹ ਪੈਂਦਾ ਰਿਹਾ, ਮੈਚ ਵੀ ਠੰਡੇ ਜਿਹੇ ਜਿਹੜੇ ਰਹੇ ਆ। ਜਿੱਤੇ ਜਿਹੜੇ ਤਾਂ ਸਪੋਰਟਰ ਨੇ, ਉਹਨਾਂ ਲਈ ਤਾਂ ਖੁਸ਼ੀ ਵਾਲਾ ਮਾਹੌਲ ਸੀਗਾ। ਇੰਗਲੈਂਡ ਨੇ ਸੈਨੇਗਲ ਨੂੰ 3-0 ਨਾਲ ਹਰਾਇਆ, ਕਾਫੀ ਇੱਕ ਤਰਫਾ ਮੈਚ ਰਿਹਾ। ਹਾਂਜੀ, ਇਹ ਜਦੋਂ ਗੇਮ ਸਟਾਰਟ ਹੋਈ ਸੀ, ਪਹਿਲਾਂ ਜਿੰਨਾ ਚਿਰ ਇੰਗਲੈਂਡ ਨੇ ਗੋਲ ਨਹੀਂ ਕੀਤਾ, ਅੱਧਾ ਘੰਟਾ
ਫਸਟ ਹਾਫ ਐਨ ਆਵਰ ਉਦੋਂ ਤੱਕ ਬਰਾਬਰ ਦੀ ਗੇਮ ਸੀਗੀ। ਪਰ ਇੱਕ ਵਾਰ ਜਦੋਂ ਇੰਗਲੈਂਡ ਨੇ ਗੋਲ ਕਰਤਾ ਫੇਰ ਤਾਂ ਉਦੋਂ ਬਾਅਦ ਚ ਸਾਰੀ ਪਲਟ ਗਿਆ ਗੇਮ। ਤੇ ਉਦੋਂ ਤੱਕ ਜੇ ਦੇਖਿਆ ਜਾਵੇ ਗੇਮ ਸੀਗੀ ਵੀ ਬੋਰਿੰਗ ਹੀ। ਉਹ ਜੂਡ ਬਿਲਿੰਗਹਮ ਉਹ 19-20 ਸਾਲਾਂ ਦਾ ਮੁੰਡਾ ਹਨਾ, ਇੰਗਲਿਸ਼ ਤੇ ਬਰੂਸੀਆ ਡਾਰਟਮੰਡ ਖੇਡਦਾ, ਉਹ ਨੈਕਸਟ ਬਿਗ ਥਿੰਗ ਆ ਕਹਿੰਦੇ ਨੇ ਫੁੱਟਬਾਲ ਚ, ਠੀਕ ਹੈ। ਤੇ ਆਲ ਆਫ ਅ ਸਡਨ ਉਹਨੇ ਹੀ ਕ੍ਰੀਏਟ ਕੀਤਾ, ਬੇਸਿਕਲੀ ਹੀ ਡਿਸਾਈਡਡ ਨਾਓ ਨਥਿੰਗ ਇਜ਼ ਹੈਪਨਿੰਗ ਇਨ ਦ ਗੇਮ ਹਨਾ। ਉਹਨੇ ਬਾਲ ਚੱਕੀ ਤੇ ਉਹ ਭੱਜ ਲਿਆ ਇੱਕ ਸਾਈਡ ਤੋਂ, ਉਹਨੇ ਸਾਰਾ ਕ੍ਰੀਏਟ ਕਰਕੇ, ਜਦੋਂ ਜਾਰਡਨ ਹੈਂਡਰਸਨ ਨੇ ਤਾਂ ਬਸ ਪਾਸ ਹੀ ਕੀਤਾ ਗੋਲ ਚ, ਸਾਰਾ ਗੋਲ ਦੀ ਜਿਹੜੀ ਕ੍ਰੀਏਸ਼ਨ ਸੀਗੀ, ਉਹਨੇ ਫਿਰ ਟੋਟਲੀ ਗੇਮ ਦਾ ਟੈਂਪੋ ਹੀ ਚੇਂਜ ਕਰਤਾ ਹੈਨਾ। ਸੋ ਹੀ ਪਲੇਡ ਰੀਅਲੀ ਗੁੱਡ ਉਦਨ ਬਿਲਿੰਗਹਮ। ਤੇ ਉਦੋਂ ਬਾਅਦ ਚ ਫਿਰ ਜਦੋਂ ਹੈਰੀ ਕੇਨ ਨੇ ਗੋਲ ਕੀਤਾ ਸੈਕੰਡ, ਉਦੋਂ ਬਾਅਦ ਤਾਂ ਫਿਰ ਗੇਮ ਰਾਈਟਿੰਗ ਔਨ ਦਾ ਵਾਲ, ਹਾਂ ਫਿਰ ਤਾਂ ਕੋਈ ਚੇਂਜ ਹੀ ਨਹੀਂ ਹੈ ਨਾ, ਲੱਗਿਆ ਹੀ ਨਹੀਂ। ਫਿਰ ਸਾਕਾ ਨੇ ਕਰਤਾ ਤੇ ਫਿਰ ਤਾਂ ਗੇਮ ਸੈਟਲ ਡਾਊਨ ਹੋ ਗਈ ਸੀ। ਸੈਨੇਗਲ ਨੂੰ ਵੀ ਪਤਾ ਸੀ ਵੀ ਅਸੀਂ ਹਾਰ ਗਏ ਹਾਂ ਹੈਨਾ, ਟਰਾਈ ਕਰਦੇ ਰਹੇ ਬਟ ਨਾਟ ਇਨਫ ਉਹਨਾਂ ਦੇ ਪਰ ਫਸਟ ਹਾਫ ਐਨ ਆਵਰ ਦੇ ਵਰ ਲਾਈਕ ਇਨ ਦ ਗੇਮ ਹੈਨਾ। ਠੀਕ ਆ। ਜਿਹੜੇ ਦੋ ਗੇ ਦੱਸਦੇ ਜਾਈਏ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ, ਹੈਰੀ ਕੇਨ ਨੇ ਜਿਹੜਾ ਦੂਸਰਾ ਗੋਲ ਕੀਤਾ ਤੇ ਜਿਹੜਾ ਸਾਕਾ ਨੇ ਤੀਸਰਾ ਗੋਲ ਕੀਤਾ ਇੰਗਲੈਂਡ ਵੱਲੋਂ, ਦੋਨੋਂ ਵਾਰੀ ਅਸਿਸਟ ਜਿਹੜਾ ਫੋਰਡਨ ਦਾ ਜਿਹੜਾ ਹੋ ਰਿਹਾ, ਉਹ ਵੀ ਇੱਕ ਵਨ ਆਫ ਦਾ ਪਲੇਅਰਸ ਟੂ ਵਾਚ ਆਊਟ ਆ। ਹਾਂਜੀ, ਪਹਿਲਾਂ ਜੇ ਦੇਖਿਆ ਜਾਵੇ ਜਦੋਂ ਇੰਗਲੈਂਡ ਨੇ ਸ਼ੁਰੂ ਕੀਤੇ ਗਰੁੱਪ ਸਟੇਜਸ, ਫੋਰਡਨ ਨਹੀਂ ਖੇਡ ਰਿਹਾ ਸੀਗਾ, ਵਧੀਆ ਨਹੀਂ ਸੀਗਾ, ਮਤਲਬ ਪਲੇਇੰਗ 11 ਚ ਨਹੀਂ ਸੀ, ਬੈਂਚ ਤੋਂ ਆਏ ਕਿ ਇਹਨੇ ਖੇਡੇ ਇੱਕ ਦੋ ਗੇਮਸ ਹਨਾ, ਤੇ ਬਟ ਇਹ ਸਟਾਰਟਰ ਨਹੀਂ ਸੀਗਾ। ਕੀ ਸਾਊਥਗੇਟ ਦੇ ਨਾਲ ਹੁਣ ਲੋਕਾਂ ਨੂੰ ਥੋੜੀ ਬਹੁਤੀ ਆਊਗੀ ਕਿ ਅਜੇ ਵੀ ਉਹ ਤੋਂ ਨਾ ਖੁਸ਼ ਹੀ ਨੇ? ਨਹੀਂ, ਜਦੋਂ ਵੱਡੀ ਗੇਮ ਆਊਗੀ ਹੁਣ ਅਗਲੀ ਫਰਾਂਸ ਨਾਲ ਹੀ ਦੇਖਦੇ ਹਾਂ ਕਿਵੇਂ ਪੇਚਾ ਦਾ ਮੁਕਾਬਲਾ ਨਾ ਪੈਣਾ, ਹਾਂ ਉੱਥੇ ਪਤਾ ਲੱਗਣਾ ਹੈ ਨਾ। ਕਿਉਂਕਿ ਹੁਣ ਤੱਕ ਤਾਂ ਜਿੰਨੀਆਂ ਵੀ ਗੇਮਸ ਇੰਗਲੈਂਡ ਨੇ ਖੇਡੀਆਂ ਦੇ ਵਰ ਫੇਵਰਿਟਸ ਹੈਨਾ। ਜੇ ਯੂਐਸ ਨਾਲ ਡਰਾ ਵੀ ਕੀਤਾ ਉਹ ਚ ਵੀ ਇੰਗਲੈਂਡ ਫੇਵਰਿਟ ਸੀਗੀ ਜਿੱਤਣ ਹੈਨਾ ਸਾਰੇ। ਤੇ ਹੁਣ ਪਹਿਲੀ ਵਾਰ ਆ ਵੀ ਇੰਗਲੈਂਡ ਫੇਵਰਿਟ ਨਹੀਂ ਹੋਣੀ, ਫਰਾਂਸ ਫੇਵਰਿਟ ਹੋਊਗੀ। ਠੀਕ ਆ, ਹੁਣ ਇੰਗਲੈਂਡ ਨੂੰ ਆਪਦੀ ਗੇਮ ਉਹਨਾਂ ਦੇ ਅਕੋਰਡਿੰਗ ਖੇਡਣੀ ਪੈਣੀ, ਠੀਕ ਆ ਹੈਨਾ, ਕਿਉਂਕਿ ਹੁਣ ਤੱਕ ਤਾਂ ਇਹਨਾਂ ਨੂੰ ਪਤਾ ਸੀ ਵੀ ਅਸੀਂ ਐਂ ਖੇਡਦੇ ਆ, ਉਹ ਡਿਕਟੇਟ ਕਰਨਗੇ ਇਹਨਾਂ ਨੂੰ। ਹਾਂ ਰਾਈਟ ਨਾ, ਉਹ ਇਦਾਂ ਲੱਗ ਰਿਹਾ। ਹਾਂ ਨਹੀਂ, ਇਹ ਤਾਂ ਪ੍ਰੈਪਰੇਸ਼ਨ ਤਾਂ ਹੋਊਗੀ ਨਾ, ਮਬਾਪੇ ਨੂੰ ਕਿਵੇਂ ਰੋਕਣਾ, ਉਸਮਾਨ ਡੈਂਬੇਲੇ ਨੂੰ ਕਿਵੇਂ ਰੋਕਣਾ ਸਾਈਡ ਤੋਂ ਹਨਾ, ਤੇ ਉਹਦੇ ਲਈ ਸਪੈਸ਼ਲ ਫਿਰ ਇੰਸਟਰਕਸ਼ਨ ਹੁੰਦੀਆਂ। ਹੁਣ ਤੱਕ ਤਾਂ ਇਹਨਾਂ ਨੂੰ ਕੋਈ ਟੈਨਸ਼ਨ ਦੀ ਲੋੜ ਹੀ ਨਹੀਂ ਸੀ। ਹੁਣ ਤੱਕ ਤਾਂ ਇਹ ਸੀਗਾ ਵੀ ਦੂਜੀ ਟੀਮ ਕਹਿੰਦੀ ਸੀ ਇੰਗਲੈਂਡ ਨੂੰ ਹੈਰੀ ਕੇਨ ਨੂੰ ਕਿਵੇਂ ਰੋਕਣਾ ਹੈਨਾ। ਹੁਣ ਗੇਮ ਟੋਟਲੀ ਚੇਂਜ ਹੋ ਗਈ। ਤੁਹਾਨੂੰ ਲੱਗਦਾ ਰੈਸ਼ਫੋਰਡ ਨੂੰ ਖਿਡਾਉਣਗੇ? ਨਹੀਂ, ਪਲੇਇੰਗ 11 ਤਾਂ ਹੀ ਹੋਣੀ, ਸੇਮ ਹੀ ਰਹੂਗੀ ਅਨਲੈਸ ਕਿ ਇੰਜਰੀ ਹੋਵੇ ਹੈਨਾ। ਹੋ ਸਕਦਾ ਮਿਡਫੀਲਡ 'ਚ ਕੋਈ ਚੇਂਜਸ ਹੋਵੇ, ਕਿਉਂਕਿ ਜਾਰਡਨ ਹੈਂਡਰਸਨ ਖੇਡਿਆ ਹਨਾ, ਹੀ ਇਜ਼ ਏਜ ਨਾਓ, ਲਾਸਟ ਗੋਲ ਉਹਨੇ ਕੀਤਾ ਉਦਾਂ, ਹਾਂ ਕੈਰੀਅਰ ਦੇ ਲਾਸਟ 'ਚ ਹੋ ਸਕਦਾ ਉਹਦੀ ਜਗ੍ਹਾ ਕੋਈ ਚੇਂਜਸ ਹੋਵੇ, ਇੱਕ ਚੇਂਜ ਹੋਵੇ। ਬਟ ਅਪਾਰਟ ਫਰਮ ਦੈਟ ਮੈਨੂੰ ਨਹੀਂ ਲੱਗਦਾ ਵੀ ਆਪਾਂ ਕੋਈ ਚੇਂਜਸ ਦੇਖਾਂਗੇ ਪਲੇਇੰਗ 11। ਹੁਣ ਤਾਂ ਨਹੀਂ ਕੋਈ ਵੀ ਪੰਗਾ ਲਊਗਾ, ਪਰ ਸਾਊਥਗੇਟ ਦਾ ਪਤਾ ਕੋਈ ਨਹੀਂ। ਹਾਂਜੀ, ਨਹੀਂ ਹੈਂਡਰ ਇੰਜਰੀ ਹੋ ਗਈ ਉਹ ਗੱਲ ਹੋਰ ਆ, ਜਾਂ ਮਬਾਪੇ ਨੂੰ ਕੋਈ ਸਟਾਪ ਕਰਨ ਲਈ ਕੋਈ ਚੀਜ਼ ਸਪੈਸ਼ਲ ਹੋਵੇ। ਪਰ ਉਹ ਕਾਇਲ ਵਾਕਰ ਹੀ ਇਹਨਾਂ ਦਾ ਰਾਈਟ ਤੇ, ਉਹਨੇ ਲੈਫਟ ਤੇ ਖੇਡਣਾ ਮਬਾਪੇ ਨੇ। ਕਾਇਲ ਵਾਕਰ ਇਹਨਾਂ ਦਾ ਰਾਈਟ ਬੈਕ ਆ ਤੇ ਉਹੀ ਸਭ ਤੋਂ ਫਾਸਟ ਰਾਈਟ ਬੈਕ। ਦੂਜੀ ਆਪਸ਼ਨ ਇਹਨਾਂ ਕੋਲ ਰਾਈਟ ਬੈਕ ਲਈ ਹੈਗੀ ਆ ਟ੍ਰੈਂਟ ਅਲੈਗਜ਼ੈਂਡਰ ਆਰਨੋਲਡ, ਲਿਵਰਪੂਲ ਦਾ ਹਨਾ। ਉਹ ਡਿਫੈਂਡਰ ਨਹੀਂ ਵਧੀਆ, ਉਹ ਅਟੈਕਰ ਵਧੀਆ। ਸੋ ਇਹ ਫਰਾਂਸ ਵਾਲੀ ਗੇਮ ਲਈ ਦੇ ਨੀਡ ਅ ਬੈਟਰ ਡਿਫੈਂਡਰ। ਠੀਕ ਆ, ਸੋ ਮੋਸਟ ਲਾਈਕ ਇਹਨੇ ਲਈ ਖੇਡਣਾ। ਪਰ ਅੱਜ ਵਾਲੀ ਗੇਮ 'ਚ ਮੈਨੂੰ ਸੀਗਾ ਵੀ ਇਸ ਦਾ ਬੈਟਲ ਕੋਨੋਂ ਵੀ ਇਹ ਵਾਲੀ ਗੇਮ 'ਚ ਫਰਾਂਸ ਵਰਸਸ ਇੰਗਲੈਂਡ ਦੀ ਗੇਮ 'ਚ ਮਿਡਫੀਲਡ 'ਚ ਬੈਟਲ ਦੇਖਦੇ ਆ ਕਿ ਕਿੱਥੇ ਦੇਖਦੇ ਆ ਤੁਸੀਂ ਇਹ ਬੈਟਲ? ਇਹ ਤਾਂ ਮਬਾਪੇ ਵਰਸਸ ਇੰਗਲੈਂਡ ਡਿਫੈਂਸ ਹੋਣੀ। ਅੱਛਾ, ਸੋ ਤੁਸੀਂ ਇਹ ਦੇਖਦੇ ਆ ਜਰੂਰ ਵੀ ਨਹੀਂ ਤੇ ਕੱਲਾ ਮਬਾਪੇ ਹੀ ਆ। ਮਬਾਪੇ ਜਰੂਰ ਨੇ ਤਾਂ ਦੂਜੇ ਨੂੰ ਖਿਡਾਉਣਾ ਹੀ ਹੁੰਦਾ ਨਾਲ, ਫੋਕਲ ਪੁਆਇੰਟ ਹੀ ਹੁੰਦਾ। ਤੇ ਗ੍ਰੀਜ਼ਮੈਨ ਡਿਕਟੇਟ ਕਰਦਾ ਮਿਡਫੀਲਡ ਤਾਂ। ਚਲੋ ਫਿਰ ਮਿਡਫੀਲਡ ਤਾਂ ਇਹਨਾਂ ਦੀ ਵੀ ਵਧੀਆ ਹੈਗੀ ਆ ਠੀਕ ਆ ਉਸ ਸੈਂਸ ਤਾਂ ਹਨਾ। ਇਹਨਾਂ ਕੋਲ ਵੀ ਵਧੀਆ ਨੇ, ਜਿਵੇਂ ਆਪਾਂ ਗੱਲ ਕੀਤੀ ਫਿਲ ਫੋਰਡਨ ਦੀ ਜਾਂ ਜੂਡ ਬਿਲਿੰਗਹਮ ਦੀ। ਹੁਣ ਜ਼ਿਆਦਾ ਇਸ ਗੇਮ ਨੂੰ ਤਾਂ ਹਾਈ ਪੇਸ ਤਰੀਕੇ ਨਾਲ ਕੀਤਾ ਜਾ ਰਿਹਾ, ਇਸ ਜੂਡ ਬਿਲਿੰਗਹਮ ਵਰਸਸ ਕਿਲਿਅਨ ਮਬਾਪੇ। ਅੱਛਾ, ਹਾਲਾਂਕਿ ਉਹਨਾਂ ਨੇ ਆਪਸ 'ਚ ਕਿਤੇ ਉਹਨਾਂ ਦੀ ਕੋਈ ਏਡੀ ਬੈਟਲ ਨਹੀਂ ਹੈਗੀ। ਉਹ ਮਿਡਫੀਲਡ ਖੇਡਦਾ, ਉਹ ਅਟੈਕ 'ਚ ਖੇਡਦਾ। ਮੀਡੀਆ 'ਚ ਚੱਲ ਪਿਆ ਚਰਚਾ। ਹਾਂਜੀ, ਠੀਕ ਆ। ਸੋ ਦੇਖੋ ਜੀ, 3 ਕੁਆਟਰ ਫਾਈਨਲ ਹੋਏ ਆ। ਦੂਸਰੇ ਕੁਆਟਰ ਫਾਈਨਲ ਦੇ ਲਈ ਜਿਹੜੀਆਂ 2 ਗੇਮਾਂ ਹੋਈਆਂ ਉਹ ਦੱਸ ਰਹੇ ਆ। ਇੰਗਲੈਂਡ ਤੇ ਫਰਾਂਸ ਨੇ 10 ਦਸੰਬਰ ਨੂੰ ਕੈਲੀਫੋਰਨੀਆ ਦੇ ਟਾਈਮ 11 ਵਜੇ ਭਿੜਨਾ ਹੈ ਆਪਸ ਦੇ ਵਿੱਚ। ਕਿਲੀਅਨ ਮਬਾਪੇ ਦਾ ਦੱਸ ਜਾਈਏ ਦੂਸਰਾ ਵਰਲਡ ਕੱਪ ਖੇਡ ਰਿਹਾ, 9 ਗੋਲ ਕਰ ਚੁੱਕਾ ਹੈ। ਇਹ ਵਨ ਆਫ ਦਾ ਫਾਸਟੈਸਟ ਵਰਲਡ ਕੱਪ ਗੋਲ ਸਕੋਰਰ ਜਿਹੜਾ ਉਹ ਰਾਈਟ ਨਾਓ ਬਣਦਾ ਜਾ ਰਿਹਾ ਹੈ। ਸੋ ਕਾਫੀ ਅੱਗੇ ਮੈਨੂੰ ਲੱਗਦਾ ਇਹ ਨਿਕਲ ਸਕਦਾ ਹੈ। ਹਾਂਜੀ, ਜਿਵੇਂ ਹੁਣ ਜਿਰੂ ਨੇ ਵੀ ਇਹਨਾਂ ਸੈਲੀਬ੍ਰੇਟ ਕੀਤਾ ਵੀ 50 ਸੈਕਿੰਡ ਗੋਲ ਕੀਤਾ ਉਹਨੇ, ਥਿਅਰੀ ਆਂਦੀ ਦਾ ਰੈਕੋਰਡ ਤੋੜਿਆ ਹਨਾ। 10 ਸਾਲ ਲਾਏ ਉਹਨੇ ਤੋੜਨ ਨੂੰ, 12 ਉਹ ਇੰਨੇ ਚਿਰ ਰਿਕਾਰਡ ਹੋਲਡ ਕਰਕੇ ਰੱਖਿਆ ਥਿਅਰੀ ਆਂਦੀ। ਤੇ ਉਹ
ਕਿੰਨਾ ਖੁਸ਼ ਹੋਣਾ, ਸਾਲ 2 ਸਾਲਾਂ 'ਚ ਮਬਾਪੇ ਨੂੰ ਤੋੜ ਦੇਣਾ। ਹਾਂ ਸਹੀ ਗੱਲ, ਇਹ 23-24 ਸਾਲਾਂ ਦਾ, ਇਹਨੇ ਤਾਂ ਸਕੋਰਿੰਗ ਬਹੁਤ ਅੱਗੇ ਲੈ ਜਾਣੀ। ਉਹ 36 ਦਾ ਹੈ, ਹਾਂ ਜ਼ਰੂਰ 36 ਦਾ ਹੈ। ਹਾਂਜੀ, ਇਹਨੇ ਤਾਂ ਬਹੁਤ ਛੇਤੀ ਚਲਾ ਜਾਣਾ ਉਸ ਲੈਵਲ ਤੇ। ਹੈਨਰੀ ਦੀ ਵੀ ਆਪਾਂ ਗੱਲਾਂ ਐ ਕਰਦੇ ਹਾਂ ਵੀ ਬੜੀ ਪੁਰਾਣੀਆਂ ਸਦੀਆਂ ਦੀਆਂ ਗੱਲਾਂ ਹੈ, ਇਟਸ ਪ੍ਰੀਟੀ ਓਲਡ ਗੱਲ ਲੱਗਦੀ ਹੈ ਹੁੰਦੇ ਹੋਏ, ਟੌਪ ਦਾ ਪਲੇਅਰ ਆਪਣੇ ਸਮੇਂ ਦਾ। ਤੇ ਚਲੋ ਇਦਾਂ ਹੀ ਹੈ ਜੀ, ਚਾਂਸ ਮਿਲਦਾ। ਪਰ ਮੈਂ ਜਦੋਂ ਇਹ ਸਟੈਟ ਦੇਖ ਰਿਹਾ ਸੀ, ਮੇਰੇ ਲਈ ਸਭ ਤੋਂ ਅਚੰਭੇ ਵਾਲਾ ਸੀਗਾ ਰੋਨਾਲਡੋ ਵੀ ਦੂਜੇ ਨੰਬਰ ਤੇ, ਮਿਰੋਸਲਾਵ ਕਲੋਜ਼ ਜਰਮਨੀ ਦਾ 16 ਗੋਲ ਕਰਕੇ ਨੰਬਰ 1 ਹੁਣ ਤੱਕ ਦਾ ਜਿਹੜਾ ਗੋਲ ਸਕੋਰਰ ਆ, ਸਿਰਫ 4 ਵਰਲਡ ਕੱਪ ਜਿਹੜਾ ਉਹ ਖੇਡ ਕੇ। ਇਹ ਤੇ ਰੋਨਾਲਡੋ ਵਰਗੇ 5ਵਾਂ ਖੇਡਣ ਦੇ। ਹਾਂ, ਇਹ ਬ੍ਰਾਜ਼ੀਲ ਆਪਣੀ ਪੁਰਤਗੀਜ਼ ਰੋਨਾਲਡੋ, ਹਾਂਜੀ ਹਾਂ, ਪੁਰਤਗੀਜ਼ ਰੋਨਾਲਡੋ ਤੇ ਮੈਸੀ ਹਨਾ। ਪਰ ਉਹਨਾਂ ਦਾ ਨਾ ਇਹ ਆ ਨਾ ਵੀ ਉਹ ਜਰਮਨੀ ਜਦੋਂ ਖੇਡਦਾ ਸੀਗਾ, ਹਰੇਕ ਵਰਲਡ ਕੱਪ ਦੇ ਲੇਟਰ ਸਟੇਜਸ ਤੱਕ ਹੀ ਜਾਂਦੀ ਸੀ। ਕਨਫਰਮਡ ਹੀ ਸੀਗਾ ਵੀ ਸੈਮੀਫਾਈਨਲ ਖੇਡਦੇ ਹੀ ਸੀ, ਫਾਈਨਲ ਖੇਡਦੇ ਸੀ। ਸੋ ਉਹਦੇ ਕੋਲ ਗੇਮਸ ਬਹੁਤ ਹੋ ਜਾਂਦੀਆਂ ਸੀ ਖੇਡਣ, ਗੋਲ ਸਕੋਰ। ਬਾਕੀ ਉਹ ਟੂਰਨਾਮੈਂਟ ਪਲੇਅਰ ਸੀ। ਜੇ ਉਹ ਕਲੱਬ ਲੈਵਲ ਤੇ ਦੇਖਿਆ ਹੋਵੇ ਤਾਂ ਮਿਰੋਸਲਾਵ ਕਲੋਜ਼ ਦਾ ਐਡਾ ਵੱਡਾ ਨਾਂ ਨਹੀਂ ਹੈਗਾ, ਬਟ ਟੂਰਨਾਮੈਂਟ ਫੁੱਟਬਾਲ 'ਚ ਉਹਦਾ ਬਹੁਤ ਨਾਂ। ਇਹ ਸੂਟ ਹੀ ਕਰਦਾ ਹੁੰਦਾ ਕਿਸੇ ਨੂੰ, ਕਿਸੇ ਨੂੰ ਇਹ ਚੀਜ਼ਾਂ ਸੂਟ ਕਰਦੀਆਂ ਨੇ। ਠੀਕ ਆ, ਅਗਲੀਆਂ ਜਿਹੜੀਆਂ ਗੇਮਾਂ ਹੋਈਆਂ, ਅੱਜ 2 ਗੇਮਾਂ ਹੋਈਆਂ, ਆਪਾਂ ਉਹਨਾਂ ਦੇ ਉੱਤੇ ਜਿਹੜੀਆਂ ਚਰਚਾ ਕਰੀਏ। ਜਿਹੜੇ ਅਗਲੇ ਤੀਸਰੇ ਕੁਆਟਰ ਫਾਈਨਲ ਦਾ ਜਿਹੜਾ ਰਾਹ ਹੋਇਆ ਪੱਧਰਾ, ਜਾਪਾਨ ਤੇ ਕ੍ਰੋਏਸ਼ੀਆ ਦੀ ਜਿਹੜੀ ਟੀਮ, ਮੈਂ ਕਹੂੰਗਾ ਵੀ ਹੁਣ ਤੱਕ ਦੇ ਜਿੰਨੇ ਵੀ ਰਾਊਂਡ ਆਫ 16 ਗੇਮ ਹੋਏ ਆ, ਸਭ ਤੋਂ ਐਕਸਾਈਟਮੈਂਟ ਇਸੇ ਗੇਮ 'ਚ ਰਹੀ। 1-1 ਦੇ ਨਾਲ ਫੁੱਲ ਟਾਈਮ ਤੇ ਉੱਤੇ ਡਰਾ ਰਹੀ, ਪੈਨਲਟੀ ਸ਼ੂਟ ਆਊਟ ਦੇ ਵਿੱਚ ਪਹੁੰਚੀ। ਉੱਥੇ ਤੱਕ ਕੀ ਸਕੋਰ ਰਿਹਾ ਉਹ ਦੱਸਦੇ ਆ। ਕਿੱਦਾਂ ਤੁਸੀਂ ਗੇਮ ਨੂੰ ਜਿਹੜਾ ਉਹ ਦੇਖਦੇ ਆ, ਜਿਹੜਾ 1-1 ਡਰਾ ਸੀਗਾ? ਹਾਂਜੀ, ਡਰਾ ਦੇਖੋ, ਗੇਮ 2 ਇਕੁਅਲ ਟੀਮਸ ਖੇਡ ਰਹੀਆਂ ਸੀ, ਇਹ ਕਹਿ ਸਕਦੇ ਆਪਾਂ ਹਨਾ। ਜਾਪਾਨ ਨੇ ਜਦੋਂ ਗੇਮ ਸਟਾਰਟ ਕੀਤੀ ਤਾਂ ਜਿਵੇਂ ਉਹ ਕਰਦੇ ਆ ਪ੍ਰੈਸ ਹਾਈ, ਪਿੱਚ ਦੇ ਹਾਈ ਜਾ ਕੇ ਹਨਾ, ਤੇ ਉਹਨਾਂ ਨੂੰ ਪਤਾ ਸੀ ਕ੍ਰੋਏਸ਼ੀਆ ਨੇ ਬੈਕ ਤੋਂ ਫੁੱਟਬਾਲ ਖੇਡਣੀ ਹੈ ਹਨਾ, ਪਾਸ ਕਰਨ ਲੱਗਣਾ, ਤਾਂ ਉੱਪਰ ਹੀ ਜਾਨੀ ਪ੍ਰੈਸ ਕਰ ਰਹੇ ਸੀ ਉਹਨਾਂ ਨੂੰ। ਪਹਿਲੇ 20 ਮਿੰਟ ਤਾਂ ਲੱਗਿਆ ਵੀ ਬੜੀ ਸੋਹਣੀ ਗੇਮ ਚੱਲ ਰਹੀ ਆ ਹਨਾ, ਪਰ ਇਹ ਵੀ ਪਤਾ ਸੀਗਾ ਵੀ ਉਹ ਸਾਰੀ 90 ਮਿੰਟਸ ਤੱਕ ਪ੍ਰੈਸ ਨਹੀਂ, ਹਾਈ ਪ੍ਰੈਸ ਨਹੀਂ ਕਰ ਸਕਦੇ। ਠੀਕ ਹੈ। ਫਿਰ ਜਦੋਂ ਥੋੜੀ ਟਾਇਰਡਨੈਸ ਆਉਣ ਲੱਗੀ ਤੇ ਫਿਰ ਉਹ ਬੈਕ ਆਊਟ ਹੋਣ ਲੱਗੇ, ਫਿਰ ਗੇਮ ਸਲੋ ਹੋ ਗਈ ਬਹੁਤ ਹਨਾ। ਪਰ ਜੇ ਕੈਲੀਬਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੋਨੇ ਟੀਮਾਂ ਦਾ ਇਸ ਵਰਲਡ ਕੱਪ ਦੀ ਫਾਰਮ ਦੇ ਹਿਸਾਬ ਨਾਲ ਤਾਂ ਦੋਨੇ ਇੱਕੋ ਜਿਹੀ ਸੀ, ਬਰਾਬਰ ਹੀ ਰਿਹਾ। ਹਾਂ, ਪਰ ਏਸ਼ੀਅਨ ਪਾਵਰ ਹਾਊਸ ਰਹਿ ਗਿਆ। ਹਾਂਜੀ, ਪਰ ਕ੍ਰੋਏਸ਼ੀਆ ਕੋਲ ਐਕਸਪੀਰੀਅੰਸ ਬਹੁਤ ਹੈ ਨਾ। ਲੂਕਾ ਮੋਡਰਿਚ ਆ, ਬਰੋਜ਼ੋਵਿਚ ਆ ਹਨਾ, ਤੇ ਪਰਿਸਿਚ ਆ, ਉਹਨੇ ਜਿਹਨੇ ਗੋਲ ਕੀਤਾ, ਤੇ ਆਪਣਾ ਕੋਵਾਚਿਚ ਆ। ਸਾਰੇ ਜਿਹੜੇ ਇਹ ਪਲੇਅਰ ਨੇ ਨਾ, ਓਲਡ ਗਾਰਡ ਆ ਜਿਹੜਾ ਕ੍ਰੋਏਸ਼ੀਆ ਦਾ, ਜਿਹੜਾ ਅਖੀਰਲਾ ਵਰਲਡ ਕੱਪ ਖੇਡ ਰਿਹਾ ਕੋਵਾਚਿਚ ਨੂੰ ਛੱਡ ਕੇ। ਤੇ ਇਹ ਸਾਰੇ ਤਾਂ ਫਿਰ ਉਹ, ਇਹਨਾਂ ਨੂੰ ਐਕਸਪੀਰੀਅੰਸ ਬਹੁਤ ਸੀ, ਇਹਨਾਂ ਨੇ ਆਪ ਗੇਮ ਸਲੋ ਕਰਕੇ ਰੱਖੀ ਫਿਰ। ਠੀਕ ਹੈ। ਇਹਨਾਂ ਨੇ ਐ ਨਹੀਂ ਸੀਗਾ ਵੀ ਕੋਈ ਸਾਨੂੰ ਬਾਲ ਘੱਟ ਮਿਲ ਰਹੀ ਹੈ ਜਿਵੇਂ ਆ, ਦੇਵਰ ਓਕੇ ਕਿ ਵੀ ਹਾਂ ਜਦੋਂ ਸਾਨੂੰ ਚਾਂਸ ਮਿਲੂਗਾ ਅਸੀਂ ਗੋਲ ਕਰ ਲਾਂਗੇ। ਕਾਲੀ ਨਹੀਂ ਭਾਈ ਇਹਨਾਂ ਨੇ। ਜਾਪਾਨ ਨੇ ਗੋਲ ਵੀ ਕਰ ਲਿਆ, ਉਹਨਾਂ ਕੋਲ ਫਿਰ ਹੋਰ ਵੀ ਚਾਂਸ ਸੀ, ਮਿਸ ਹੋ ਗਏ ਹਨਾ। ਫਿਰ ਸੈਕਿੰਡ ਹਾਫ 'ਚ ਗੇਮ ਸੈਟਲ ਡਾਊਨ ਹੋਈ, ਇਹਨਾਂ ਨੇ ਗੋਲ ਕਰ ਲਿਆ। ਫਿਰ ਉਹ ਇੱਕ ਤੇ ਲੱਗਦਾ ਹੀ ਸੀ ਵੀ ਇਹ ਗੇਮ ਨੇ ਐਕਸਟਰਾ ਟਾਈਮ ਚਲੀ ਜਾਣਾ, ਜਿਵੇਂ ਦੋਨੇ ਟੀਮਾਂ ਖੇਡ ਰਹੀਆਂ ਸੀ। ਤੇ ਉਦੋਂ ਬਾਅਦ ਪੈਨਲਟੀ ਸ਼ੂਟ ਆਊਟ ਹੋਇਆ, ਵਰਲਡ ਕੱਪ ਦਾ ਪਹਿਲਾ ਇਸ ਵਾਰੀ ਦਾ ਹਨਾ, ਤੇ ਪੈਨਲਟੀ ਸ਼ੂਟ ਆਊਟ ਵਧੀਆ ਰਿਹਾ ਤੇ ਕ੍ਰੋਏਸ਼ੀਆ ਲਈ। ਐਕਸਪੀਰੀਅੰਸ ਮੈਟਰਡ। ਇੱਥੇ ਇਦਾਂ ਲੱਗਦਾ ਸੀਗਾ ਜਿੱਦਾਂ। ਤੇ ਜਾਪਾਨ ਵਾਲਿਆਂ ਦੀ ਸਾਰਿਆਂ ਦੀ ਉਹੀ ਸੇਮ ਗਲਤੀ ਹੋਈ ਸੀਗੀ, ਜਿਵੇਂ ਅੱਜ ਕੱਲ ਪੈਨਲਟੀ ਲੈਂਦੇ ਨੇ ਹੁਣ ਜਿਹੜੇ ਮਾਡਰਨ ਪਲੇਅਰਸ ਨੇ, ਉਹ ਪਾਵਰ ਤੇ ਨਹੀਂ ਜਾਂਦੇ, ਦੇ ਟਰਾਈ ਟੂ ਪਲੇਸ ਇਟ ਹਨਾ। ਤੇ ਉਹ ਜਦੋਂ ਤਾਂ ਫਿਰ ਉਹ ਪਲੇਸ ਹੋ ਜਾਂਦੀ ਬਾਲ, ਉਹ ਤਾਂ ਬੜੀ ਵਧੀਆ ਪੈਨਲਟੀ ਲੱਗਦੀ ਹੈ, ਬਟ ਜਦੋਂ ਰੁਕ ਜਾਂਦੀ ਹੈ ਉਦੋਂ ਫਿਰ ਉਹਦੇ ਲੁੱਕ ਸਟੂਪਿਡ, ਇਹ ਤਾਂ ਕੁਛ ਸੀਗਾ ਹੀ ਨਹੀਂ ਪੈਨਲਟੀ 'ਚ। ਲਾਈਵਕੋਚ ਨੇ ਰੋਕ ਲਿਆ, ਉਹਨੇ 4 'ਚ 3 ਪੈਨਲਟੀਆਂ ਸੇਵ ਕਰਤੀ। 3-1 ਦੇ ਨਾਲ ਪੈਨਲਟੀਜ਼ ਦੇ ਵਿੱਚ ਕ੍ਰੋਏਸ਼ੀਆ ਜਿਹੜਾ ਆ ਉਹ ਜੇਤੂ ਰਿਹਾ, ਤੇ ਇਹਦੇ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਉਹਨਾਂ ਨੇ। ਹਾਂਜੀ, ਇਹ 'ਚ ਆਪਾਂ ਇਹ ਦੱਸਦੇ ਜਾਈਏ ਵੀ ਜਿਹੜੀ ਕ੍ਰੋਏਸ਼ੀਆ ਵੀ ਆ ਨਾ, ਦੇ ਉਹਨਾਂ ਦਾ ਮੈਨੇਜਰ ਆ ਬੜਾ ਵਧੀਆ, ਕਾਫੀ ਚਿਰ ਦਾ। ਉਹਨੇ ਨਾ ਆਪਦੀ ਸਾਰੀ ਓਲਡ ਗਾਰਡ, ਜਿਹੜਾ ਕਿਸੇ ਨੇ ਵੀ ਐਕਸਪੈਕਟ ਨਹੀਂ ਕੀਤਾ ਸੀਗਾ, ਸਾਰੇ ਦੇ ਸਾਰੇ ਸਬਸਟੀਚਿਊਟ ਕਰਤੇ ਸੀ, ਜਿਨ੍ਹਾਂ ਨੇ ਪੈਨਲਟੀਜ਼ ਲੈਣੀਆਂ ਸੀ। ਉਹਦੇ ਰੈਗੂਲਰ ਪੈਨਲਟੀ ਟੇਕਰ ਸੀ। ਅੱਛਾ। ਨਹੀਂ, ਉਹ ਈਜ਼ੀਲੀ ਰੱਖ ਸਕਦਾ ਸੀਗਾ। ਮੋਡਰਿਚ, ਕੋਵਾਚਿਚ, ਪੈਰਿਸਿਚ, ਇਹਨਾਂ ਨੇ ਸਾਰਿਆਂ ਨੇ ਪੈਨਲਟੀਜ਼ ਲੈਣੀਆਂ ਸੀ। ਜਿਹੜਾ ਇੱਕ ਵਾਰੀ ਸਬਸਟੀਚਿਊਟ ਹੋ ਗਿਆ, ਅੱਛਾ, ਉਹ ਪੈਨਲਟੀ ਨਹੀਂ ਲੈ ਸਕਦੇ। ਜਿਹੜੇ ਪਲੇਇੰਗ 11 ਲਾਸਟ 'ਚ ਰਹਿ ਗਏ ਉਹਨਾਂ ਉਹੀ ਲੈਣਗੇ ਪੈਨਲਟੀ। ਠੀਕ ਹੈ, ਉਹ ਸਾਰੇ ਉਹ ਤਿੰਨੇ ਤੇ ਅਲੋਂਗ ਸਾਈਡ ਕੋਚ ਉਹਨੇ ਕਰ ਲਏ ਸੀ ਸਬਸਟੀਚਿਊਟ। ਹੀ ਵਾਸ ਨਾਟ ਅਫਰੇਡ ਟੂ ਗਿਵ ਦ ਚਾਂਸ ਟੂ ਦ ਯੰਗ ਜਨਰੇਸ਼ਨ। ਇਹ ਆ ਵੀ ਲਾਸਟ ਵਰਲਡ ਕੱਪ ਦੇ ਦੂਜੇ ਨੰਬਰ ਤੇ ਰਹੀ ਆ, ਫਾਈਨਲ ਹਾਰੂ ਟੀਮ। ਨਹੀਂ ਤਾਂ ਉਹਦਾ ਫਾਈਨਲ ਜੇਤੂ ਕਹਿੰਦੇ, ਵੀ ਫਾਈਨਲ ਹਾਰਨ ਵਾਲੀ ਜਿਹੜੀ ਟੀਮ ਆ, ਪਰ ਫਾਈਨਲ ਤੱਕ ਜਿਹੜੇ ਉਹ ਪਹੁੰਚੇ ਸੀਗੇ।
ਸੋ ਇਸ ਵਾਰ ਵੀ ਹੁਣ ਕੁਆਟਰ ਫਾਈਨਲ 'ਚ ਇਹਨਾਂ ਨੇ ਜਗ੍ਹਾ ਜਿਹੜੀ ਉਹ ਬਣਾ ਲਈ ਆ। ਸੋ ਮੋਡਰਿਚ ਤੇ ਇਹ ਜਿਹੜੇ ਪਲੇਅਰਸ ਆ 올ਡ ਗਾਰਡ ਆ ਇਹੀ ਦੇਖਣ ਵਾਲੇ ਹੋਣਗੇ ਅਗਲੀ ਗੇਮ 'ਚ ਵੀ ਜ਼ਿਆਦਾ। ਹਾਂਜੀ, ਸਾਰੀ ਫੋਕਸ ਆ ਮੋਡਰਿਚ ਤੇ ਹੀ ਹੋਣਾ। ਹਨਾ, ਮੋਡਰਿਚ ਬਹੁਤ ਵਨ ਆਫ ਦਾ ਬੈਸਟ ਮਿਡਫੀਲਡਰਸ ਐਵਰ ਗੇਮ ਖੇਡਣ ਵਾਲਾ। ਸੋ ਅਗਲੀ ਜਿਹੜੀ ਅੱਜ ਦੀ ਜਿਹੜੀ ਦੂਸਰੀ ਗੇਮ ਹੋਈ, ਬ੍ਰਾਜ਼ੀਲ ਇਸ ਵਾਰ ਦੇ ਜਿਹੜੇ ਫੇਵਰਿਟਸ ਕੰਟੈਂਡਰਸ ਜਿਹੜੇ ਆਪਾਂ ਕਹਿ ਸਕਦੇ ਆ, ਉਹਨਾਂ ਦੀ ਇੱਕ ਹੋਰ ਏਸ਼ੀਅਨ ਟੀਮ ਦੇ ਨਾਲ ਮੁਕਾਬਲਾ ਸੀਗਾ ਸਾਊਥ ਕੋਰੀਆ ਦੇ ਨਾਲ। ਤੇ ਬ੍ਰਾਜ਼ੀਲ ਨੇ ਕਾਫੀ ਜਿਹੜਾ ਮੈਚ ਨੂੰ ਪੂਰਾ ਕੰਟਰੋਲ ਦੇ ਵਿੱਚ ਰੱਖ ਕੇ 4-1 ਦੇ ਨਾਲ ਜਿੱਤ ਪ੍ਰਾਪਤ ਕੀਤੀ। ਚਾਰੇ ਦੇ ਚਾਰੇ ਗੋਲ ਹੀ ਪਹਿਲੇ ਹਾਫ 'ਚ ਕਰਕੇ ਅਗਲੇ ਵਿਹਲੇ ਹੋ ਗਏ। ਹੈ ਗੇਮ ਫਿਨਿਸ਼ ਕਰਤੀ ਉਹਨਾਂ ਨੇ ਪਹਿਲੇ ਹਾਫ। ਹੁਣ ਤੱਕ ਦੇਖੋ, ਜਿਵੇਂ ਕੱਲ ਫਰਾਂਸ ਦੀ ਗੇਮ ਸੀਗੀ, ਜੇ ਕਈ ਵਾਰ ਐ ਹੁੰਦਾ ਨਾ ਵੀ ਵਰਲਡ ਕੱਪ ਜੇ ਟੂਰਨਾਮੈਂਟ ਫੁੱਟਬਾਲ ਹੁੰਦੀ ਸਪੈਸ਼ਲੀ, ਉਹ 'ਚ ਤੁਸੀਂ ਸਟੇਟਮੈਂਟ ਦੇਣੀ ਹੁੰਦੀ ਹੈ ਦੂਜੀਆਂ ਟੀਮਸ ਨੂੰ, ਹਨਾ ਜੀ। ਕੱਲ ਫ੍ਰੈਂਚ ਨੇ ਸਟੇਟਮੈਂਟ ਦਿੱਤੀ, ਕਿਲੀਅਨ ਮਬਾਪੇ ਨੇ ਸਟੇਟਮੈਂਟ ਬਣਾਈ ਸੀਗੀ ਵੀ ਵੀ ਕਮਿੰਗ, ਹਨਾ। ਤੇ ਅੱਜ ਫਿਰ ਉਹ ਬ੍ਰਾਜ਼ੀਲ ਦੀ ਟਰਨ ਸੀਗੀ, ਕਿਉਂਕਿ ਦੋ ਫੇਵਰਿਟਸ ਨੇ ਹੀ, ਹਨਾ। ਤੇ ਇਹਨਾਂ ਨੇ ਫਿਰ ਉਵੇਂ ਸਟੇਟਮੈਂਟ ਵਿਨ ਸੀਗੀ। ਪਹਿਲੇ ਹਾਫ 'ਚ ਪੂਰਾ ਜ਼ੋਰ ਲਾਇਆ ਇਹਨਾਂ ਨੇ, ਫਿਰ 4 ਗੋਲ ਜਦੋਂ ਹੋ ਗਏ ਦੂਜੇ ਹਾਫ 'ਚ ਥੋੜੇ ਸਲੋ ਡਾਊਨ ਵੀ ਹੋ ਗਏ ਸੀ, ਹੋ ਹੀ ਜਾਂਦੇ ਨਾਰਮਲੀ, ਹਨਾ। ਠੀਕ ਆ। ਤੇ ਪਰ ਕੋਈ ਮੈਚ ਨਹੀਂ ਸੀਗਾ ਦੋਨਾਂ ਟੀਮਾਂ ਦਾ, ਤੇ ਬ੍ਰਾਜ਼ੀਲ ਨੇ ਟੋਟਲ ਡੋਮੀਨੇਟ ਕੀਤਾ। ਵਰਲਡ ਕੱਪ ਦੇ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਸੀ ਬ੍ਰਾਜ਼ੀਲ ਕੋਲ ਆਪਸ਼ਨਸ ਬਹੁਤ ਆ, ਉਹਨਾਂ ਦੇ ਕੋਚ ਟੀਟੇ ਕੋ, ਹਨਾ, ਬਹੁਤ ਜ਼ਿਆਦਾ ਆਪਸ਼ਨਸ ਨੇ। ਬੈਂਚ ਤੇ ਜਿਹੜੇ ਖੇਡਦੇ ਆ ਉਹ ਵੀ, ਫਿਰ ਜਿਹੜੇ ਪਲੇਇੰਗ 11 ਉਹ ਵੀ ਬਹੁਤ ਰੋਟੇਟ ਹੋਈ ਜਾਂਦੀ ਆ, ਹੋ ਸਕਦੀ ਆ, ਹਨਾ। ਪੇਪਰ ਤੇ ਆਪਸ਼ਨਸ ਹੋਣੀਆਂ ਹੋਰ ਗੱਲ ਆ, ਪਰ ਜਦੋਂ ਫੀਲਡ ਤੇ ਆਪਸ਼ਨ ਦੀਨੀਆਂ ਨੇ ਗੇਮ ਚੱਲਦੀ 'ਚ, ਉਹ ਫਰਕ। ਪਰ ਅੱਜ ਉਹਨਾਂ ਕੋਈ ਨਹੀਂ ਸੀ, ਸਾਰੀ ਟੀਮ ਨੇ ਇੰਨਾ ਵਧੀਆ ਖੇਡਿਆ ਨਾ, ਕੋਈ ਇਹੋ ਜਿਹਾ ਨਹੀਂ ਸੀਗਾ ਵੀ ਜੇ ਆਪਾਂ ਬ੍ਰਾਜ਼ੀਲ ਦੀ ਅੱਜ ਕੋਈ ਨੁਕਸ ਕੱਢ ਦਈਏ ਵੀ ਹਾਂ ਵੀ ਦੇ ਡਿਡਨਟ ਪਲੇ ਗੁੱਡ, ਯਾ ਬੰਦਾ ਨਹੀਂ ਵਧੀਆ ਖੇਡਿਆ, ਬਾਕੀ ਵਧੀਆ ਖੇਡਿਆ। ਪਿਛਲੇ ਦੀ ਜਦੋਂ ਉਹਨੇ ਜਿਹੜੇ ਰੈਸਟ ਕਰਾਈ ਆ ਫਾਇਦੇ ਹੋਈ। ਸੋ ਪਹਿਲਾਂ ਤਾਂ ਗੇਮ ਦੀ ਸ਼ੁਰੂਆਤ ਤੋਂ ਪਹਿਲਾਂ ਹਾਈਲਾਈਟ ਇਹ ਸੀਗਾ ਵੀ ਨੇਮਰ ਜੂਨੀਅਰ ਕਮਿੰਗ ਬੈਕ, ਵੀ ਉਹ ਇਸ ਰਾਊਂਡ ਆਫ 16 'ਚ ਖੇਡੇਗਾ, ਕੈਪਟਨ ਆ, ਤੇ ਉਹਨੇ ਗੋਲ ਵੀ ਜਿਹੜਾ ਇਸ ਦੇ ਵਿੱਚ ਕੀਤਾ। ਸੋ 4 ਗੋਲ ਚਾਰੇ ਵੱਖ-ਵੱਖ ਜਾਣਿਆਂ ਨੇ ਇਸ ਦੇ ਵਿੱਚ ਗੋਲ ਕੀਤੇ। ਨੇਮਰ ਤੀਸਰਾ ਬ੍ਰਾਜ਼ੀਲੀਅਨ ਬਣਿਆ ਜਿਹਨੇ 3 ਵੱਖ-ਵੱਖ ਵਰਲਡ ਕੱਪਾਂ ਦੇ ਵਿੱਚ ਗੋਲ ਕੀਤੇ ਆ। ਇਸ ਦੇ ਨਾਲ ਟੌਪ ਦੇ ਪਲੇਅਰ ਪੇਲੇ ਤੇ ਰੋਨਾਲਡੋ ਦਾ ਨਾਮ ਜਿਹੜਾ ਬ੍ਰਾਜ਼ੀਲ ਵੱਲੋਂ ਜਿਹੜਾ ਉਹ ਸ਼ਾਮਿਲ ਹੁੰਦਾ ਆ। ਸੋ ਇਹ ਕਹਿੰਦੇ ਵੀ ਵਰਲਡ ਕੱਪ ਦੇ ਜਿਹੜੇ ਨੌਕਆਊਟ ਸਟੇਜ ਦੇ ਵਿੱਚ ਪਹਿਲੀ ਵਾਰੀ ਕਿਸੇ ਨੇ 4 ਗੋਲ ਜਿਹੜੇ ਆ ਉਹ ਕੀਤੇ 36 ਮਿੰਟਾਂ 'ਚ 4 ਗੋਲ ਜਿਹੜੇ ਇਹਨਾਂ ਨੇ ਕਰ ਦਿੱਤੇ ਆ। ਸੋ ਕਾਫੀ ਲਾਈਕ ਇਹਨਾਂ ਨੇ ਵੀ ਤਗੜੀ ਸਟੇਟਮੈਂਟ ਅੱਜ ਜਿਹੜੀ ਉਹ ਦੇ ਦਿੱਤੀ ਆ। ਹਾਂਜੀ ਹਾਂ, ਇਹ ਨਾ ਜਿਵੇਂ ਬ੍ਰਾਜ਼ੀਲ ਦਾ ਦੇਖਿਆ ਜਾਵੇ, ਜਿਹੜੇ ਗੋਲ ਸਕੋਰਰ ਵੀ ਅੱਡ ਹੋਏ ਨੇ ਜਿਹੜੇ, ਹਨਾ। ਕੋਈ ਇੱਕ ਪਲੇਅਰ ਨੂੰ ਨੇਮਾਰ ਨੂੰ ਛੱਡ ਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਸਟਾਰ ਪਲੇਅਰ ਆ ਕੋਈ, ਹਨਾ। ਤੇ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਕੋਈ ਵੀ ਇਸ ਗੁੱਡ ਪਲੇਅਰ ਹੈ, ਜਿਹੜੇ ਸਾਰੇ ਉਹ ਵਧੀਆ ਪਲੇਅਰ ਨੇ। ਪਰ ਨੇਮਾਰ ਚਲੋ ਠੀਕ ਆ, ਉਹ ਥੋੜਾ ਜਿਹਾ ਵਰਲਡ ਬੈਸਟ, ਵਰਲਡ ਫੇਮਸ ਹੈ ਨਾ, ਵਰਲਡ ਬੈਸਟ ਚ ਆਉਂਦਾ। ਬਾਕੀ ਸਾਰੀ ਟੀਮ ਵੀ ਬਹੁਤ ਵਧੀਆ, ਜਿਵੇਂ ਬੈਕ ਤੋਂ ਲੈ ਕੇ ਮਿਡਫੀਲਡ, ਫਰੰਟ, ਸਾਰਿਆਂ ਨੇ ਜਾਨੀ ਕਿ ਪੂਰਾ ਇੱਕ ਪ੍ਰੋਪਰ ਗੇਮ ਸੀਗੀ ਦੇਖਣ ਵਾਲੀ। ਸੋ ਸਾਊਥ ਕੋਰੀਆ ਟੀਮ ਨਥਿੰਗ ਟੂ ਟੇਕ ਅਵੇ ਫਰੋਮ them, ਵਧੀਆ ਉਹਨਾਂ ਦੀ ਪਰਫਾਰਮੈਂਸ ਇਸ ਵਰਲਡ ਕੱਪ 'ਚ ਰਹੀ। ਪਰ ਇਹ ਆ ਵੀ ਹੁਣ ਟੀਮ ਹੀ ਤਗੜੀ ਜਿਹੜੀ ਇਹਨਾਂ ਨੂੰ ਰਾਊਂਡ ਆਫ 16 'ਚ ਪਹਿਲਾਂ ਹੀ ਜਿਹੜੀ ਉਹ ਟੱਕਰ ਗਈ ਸੀਗੀ ਬ੍ਰਾਜ਼ੀਲ। ਸੋ ਉਹਨਾਂ ਨੇ ਆਪਣਾ ਇਹ ਜਿਹੜੀ ਡੋਮੀਨੈਂਸੀ ਦਾ ਜਿਹੜਾ ਉਹ ਦਿਖਾਇਆ। ਸੋ 4-1 ਦੇ ਨਾਲ ਜਿਹੜੀ ਗੇਮ ਰਹੀ। ਜਿਹੜਾ ਇੱਕ ਗੋਲ ਸਾਊਥ ਕੋਰੀਆ ਵੱਲੋਂ ਹੋਇਆ ਸੁਅਨ ਹੋ, ਉਹ ਵੀ ਵਧੀਆ ਜਿਹੜਾ ਉਹ ਗੋਲ ਸੀਗਾ। 76ਵੇਂ ਮਿੰਟ 'ਚ ਉਹਨਾਂ ਨੇ ਜਿਹੜਾ ਗੋਲ ਕਰਤਾ ਸੀਗਾ। ਇਟ ਵਾਸ ਟੂ ਲਿਟਲ ਟੂ ਲੇਟ ਉਹਨਾਂ ਦੇ ਲਈ ਜਿਹੜਾ ਹੋ ਰਿਹਾ ਆ। ਸੋ ਇਹ ਅਗਲਾ ਜਿਹੜਾ ਮੁਕਾਬਲਾ ਹੁਣ ਜਿਹੜਾ ਬ੍ਰੈਕਟ ਜਿਹੜੀ ਉਹ ਬਣ ਗਈ ਆ, ਫਿਰ ਇਹ ਬ੍ਰਾਜ਼ੀਲ ਨੇ ਕ੍ਰੋਏਸ਼ੀਆ ਦੇ ਨਾਲ ਖੇਲਣਾ ਹੈ। ਹਾਂਜੀ, ਬ੍ਰਾਜ਼ੀਲ ਨੇ ਕ੍ਰੋਏਸ਼ੀਆ ਦੇ ਖੇਡਣਾ, ਤੇ ਉਹਦੇ 'ਚ ਬ੍ਰਾਜ਼ੀਲ ਫੇਵਰਿਟ ਹੋਣੇ ਆ, ਹਨਾ। ਤੇ ਫ੍ਰੈਂਚ ਨੇ ਇੰਗਲੈਂਡ ਨਾਲ ਖੇਡਣਾ, ਫਰਾਂਸ ਨੇ। ਉੱਥੇ ਫਰਾਂਸ ਫੇਵਰਿਟ ਕਿੰਨੇ ਆ? ਫਰਾਂਸ ਫੇਵਰਿਟ ਹੋਊਗਾ ਜੀ। ਅਰਜਨਟੀਨਾ ਨੀਦਰਲੈਂਡ 'ਚ, ਉਹ ਅਰਜਨਟੀਨਾ ਸੋ ਇਹ ਜੇ ਤਾਂ ਨੈਦਰਲੈਂਡ ਅਰਜਨਟੀਨਾ ਨੂੰ ਹਰਾ ਦਿੰਦਾ ਤਾਂ ਇਹ ਸਰਪ੍ਰਾਈਜ਼ ਹੋਊਗਾ, ਹਨਾ। ਬਟ ਜੇ ਇੰਗਲੈਂਡ ਫਰਾਂਸ ਨੂੰ ਹਰਾ ਦਿੰਦਾ ਫਿਰ ਉਹ ਸਰਪ੍ਰਾਈਜ਼ ਨਹੀਂ ਹੋਣਾ, ਤੇ ਆਲਮੋਸਟ ਪ੍ਰੀਟੀ ਮਚ ਸੇਮ, ਬਟ ਫਰਾਂਸ ਫੇਵਰਿਟ ਆ। ਠੀਕ ਹੈ। ਸੋ ਕੱਲ ਦੀਆਂ 2 ਗੇਮਾਂ, ਇੱਕ ਇਹਦੇ ਵਿੱਚ ਜਿਹੜਾ ਵਿਨੀ ਜੂਨੀਅਰ ਨੇ ਗੋਲ ਕੀਤਾ, ਇੱਕ ਵਾਰੀ ਗੋਲ ਕੀਤਾ, ਤੇ ਇੱਕ ਸਪੈਨਿਸ਼ ਕਮੈਂਟੇਟਰ ਨੇ ਇਹਨੂੰ ਮੰਕੀ ਕਹਿਤਾ ਵੀ ਡਾਂਸ ਕਰਦਾ, ਉਹਨੇ ਗੋਲ ਕਰਕੇ ਡਾਂਸ ਕੀਤਾ ਸੀ। ਸੋ ਅੱਜ 4 ਦੇ 4 ਗੋਲ ਕੀਤੇ। 4 ਗੋਲਾਂ ਤੋਂ ਬਾਅਦ ਬ੍ਰਾਜ਼ੀਲ ਵਾਲੇ ਨੱਚੇ, ਵੀ ਉਹ ਆਪਣੇ ਵੱਲੋਂ ਇੱਕ ਸਟੇਟਮੈਂਟ ਉਹ ਕੀਤੀ। ਤੇ ਬਾਅਦ ਗੇਮ ਐਂਡ ਹੋਣ ਤੋਂ ਬਾਅਦ, ਕਿਉਂਕਿ ਪੇਲੇ ਦੇ ਕੀਮੋਥੈਰੇਪੀ ਨੂੰ ਲੈ ਕੇ ਸੀਗਾ, ਫਿਰ ਉਹਦਾ ਬੈਨਰ ਲੈ ਕੇ ਆਏ ਵੀ ਅਸੀਂ ਤੇਰੇ ਨਾਲ ਆ।
ਸੋ ਥੋੜਾ ਇੱਕ ਇਮੋਸ਼ਨਲ ਟੱਚ ਇਸ ਗੇਮ ਤੋਂ ਬਾਅਦ ਇਹ ਵੀ ਜਿਹੜਾ ਉਹ ਦੇਖਣ ਨੂੰ ਮਿਲਿਆ। ਹਾਂਜੀ ਹਾਂ, ਪੇਲੇ ਜਿਵੇਂ ਹੁਣ ਆਫਟਰ ਕੇਅਰ ਤੇ ਆ ਹਨਾ, ਜਿਹੜਾ ਕਾਫੀ ਜ਼ਿਆਦਾ ਸੀਰੀਅਸ ਆ, ਤੇ ਜਿਹੜਾ ਉਹ ਡਾਂਸ ਵਾਲਾ ਵੀ ਆ, ਉਹਦਾ ਵੀ ਕੀ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੋਣੀ ਚਾਹੀਦੀ ਕਿਵੇਂ ਪਲੇਅਰ ਸੈਲੀਬ੍ਰੇਟ ਕਰਦੇ ਆ, ਹਰੇਕ ਬੰਦਾ ਆਪਦੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਨ, ਤੇ ਆਪਾਂ ਨੂੰ ਕਿਸੇ ਲਈ ਇਹ ਜੇ ਕੁਐਸਚਨ ਨਹੀਂ ਕਰਨੇ ਚਾਹੀਦੇ, ਪਰਹੇਜ਼ ਕਰਨਾ ਚਾਹੀਦਾ। ਤੇ ਬਾਕੀ ਬ੍ਰਾਜ਼ੀਲੀਅਨ ਟ੍ਰੈਡੀਸ਼ਨਲੀ ਕਰਦੇ ਵੀ ਐਵੇਂ ਉਹਨਾਂ ਸੈਂਬਾ ਬ੍ਰਾਜ਼ੀਲ ਉਹ ਨੱਚਦੇ ਹੀ ਆਉਂਦੇ ਹੁੰਦੇ ਨੇ। ਹੁਣ ਅੱਜ ਦੀਆਂ ਹੈਡਲਾਈਨਸ ਵੀ ਇਹੀ ਸੀ, ਬ੍ਰਾਜ਼ੀਲ ਡਾਂਸਡ ਇਨਟੂ ਕੁਆਟਰ ਫਾਈਨਲਸ, ਸੈਂਬਾ ਡਾਂਸ ਉਹਨਾਂ ਦਾ ਮਸ਼ਹੂਰ ਆ। ਸੋ ਬਿਲਕੁਲ, ਸੋ ਕੱਲ ਦੀਆਂ 2 ਗੇਮਸ ਹੋਣੀਆਂ ਆ। ਕੱਲ ਨੂੰ ਜਿਹੜਾ ਚੌਥਾ ਕੁਆਟਰ ਫਾਈਨਲ ਆ ਉਹ ਡਿਸਾਈਡ ਹੋਣਾ ਵੀ ਕਿਹੜੀਆਂ 2 ਟੀਮਾਂ ਦੇ ਨਾਲ ਆ। ਮੋਰੋਕੋ ਸਪੇਨ ਦਾ ਜਿਹੜਾ ਮੁਕਾਬਲਾ ਆ, ਕਿਹਨੂੰ ਫੇਵਰੇਟ ਮੰਨਦੇ ਆ, ਹੂ ਟੂ ਲੁੱਕ ਆਊਟ ਫॉर? ਸਪੇਨ ਨੂੰ ਫੇਵਰੇਟ ਹੋਣੀ ਹੈ ਇਸ ਗੇਮ। ਯੂ ਥਿੰਕ ਸੋ? ਤੁਹਾਨੂੰ ਲੱਗਦਾ? ਪਰ ਮੋਰੋਕੋ ਨੇ ਲਾਈਕ ਗਰੁੱਪ ਸਟੇਜਾਂ 'ਚ ਵੱਡਿਆਂ ਨੂੰ ਜਿਹੜਾ ਲਾ ਕੇ ਰੱਖਿਆ ਗੁੱਟੇ। ਨਹੀਂ, ਸਟਿਲ ਸਪੇਨ ਬੈਟਰ ਟੀਮ ਆ ਉਹਨਾਂ ਨਾਲ। ਰੀਸੈਂਟਲੀ ਅਜੇ ਸਪੇਨ ਵਾਲੇ ਹੁਣੇ ਹਾਰ ਕੇ ਆਏ ਆ, ਜਾਪਾਨ ਤੋਂ ਹਾਰੇ ਸੀ, ਕੋਰੀਆ ਤੋਂ ਹਾਰੇ। ਹਾਂ ਹਨਾ, ਜਾਪਾਨ ਤੋਂ ਹਾਰੇ ਸੀ। ਜਾਪਾਨ ਨੇ ਜਰਮਨੀ ਤੇ ਸਪੇਨ ਦੋਨਾਂ ਨੂੰ ਹਰਾਇਆ। ਸੋ ਕੀ ਤੁਹਾਨੂੰ ਲੱਗਦਾ ਮੋਰੋਕੋ ਕੰਪੀਟੀਸ਼ਨ? ਨਹੀਂ, ਮੋਰੋਕੋ ਕੋ ਪਲੇਅਰਸ ਵਧੀਆ ਹੈਗੇ ਆ। ਫਿਰ ਉਹੀ ਉਹਨਾਂ ਦੀ ਜਿਆਦਾ ਹਾਈਲਾਈਟਸ ਆ ਉਹੀ ਜ਼ੀਏਕ ਤੇ ਹੋਣੀ ਆ, ਹਾਂ, ਤੇ ਜਾਂ ਉਹਨਾਂ ਦਾ ਜਿਹੜਾ ਰਾਈਟ ਬੈਕ ਆ ਉਹਨਾਂ ਉਹਦੇ ਤੇ ਹੋਣੀ ਆ, ਹੈਨਾ। ਤੇ ਇਹ 2-3 ਪਲੇਅਰ ਹੈਗੇ ਆ ਜਿਹੜੇ ਉਹਨਾਂ ਦੇ ਹਾਈਲਾਈਟ ਹੋਣਗੇ ਫਿਰ, ਤੇ ਬਟ ਜ਼ਿਆਦੇ ਤਾਂ ਫੋਕਸ ਸਪੇਨ ਤੇ ਹੀ ਹੋਊ। ਠੀਕ ਹੈ, ਠੀਕ ਹੈ। ਇਟਸ देयर ਗੇਮ ਟੂ ਲੂਜ਼। ਹਾਂ, ਇਟਸ देयर ਗੇਮ ਟੂ ਲੂਜ਼, ਹੈ ਨਾ। ਠੀਕ ਆ। ਮੋਰੋਕੋ ਆਈ ਥਿੰਕ ਜੇ ਉਹਨਾਂ ਨੂੰ ਆਪਸ਼ਨ ਕਿਸੇ ਨੂੰ ਵੀ ਟੀਮ ਇਹਨਾਂ ਚੋਂ ਦਿੱਤੀ ਜਾਂਦੀ ਤਾਂ ਸਾਰਿਆਂ ਨੇ ਮੋਰੋਕੋ ਹੀ ਲੈਣੀ ਸੀ, ਜਾਂ ਆਸਟ੍ਰੇਲੀਆ। ਹਾਂ ਜੇ ਰਿਲੇਟਿਵਲੀ ਈਜ਼ੀ ਨੇ ਸਾਰੇ ਗਰੁੱਪ, ਹਨਾ, ਨੌਕਆਊਟ ਸਟੇਜਸ 'ਚ। ਹਾਂ, ਤੇ ਉਸ ਐਂਗਲ ਤੋਂ ਫਿਰ ਦੇਖਿਆ ਜਾਵੇ ਤਾਂ ਸਪੇਨ ਨੂੰ ਜਿੱਤ ਜਾਣਾ ਚਾਹੀਦਾ ਕੱਲ। ਠੀਕ ਹੈ। ਤੇ ਇੱਕ ਜਿਹੜੀ ਹੋਰ ਗੇਮ ਆ, ਲਾਸਟ ਗੇਮ ਰਾਉਂਡ ਆਫ 16 ਦੀ, ਪੁਰਤਗਾਲ ਸਵਿਟਜ਼ਰਲੈਂਡ। ਸ਼ਕੀਰੀ ਹੁਣੀ ਜਿਹੜੇ ਭਿੜਨਗੇ ਫਿਰ ਰੋਨਾਲਡੋ ਉਹਨਾਂ ਦੇ ਨਾਲ ਹੈ। ਹਾਂਜੀ ਹਾਂ, ਰੋਨਾਲਡੋ ਦੀ ਇਹ ਹੈ ਨਾ ਲਾਸਟ ਵਰਲਡ ਕੱਪ ਆ, ਹਮੇਸ਼ਾ ਹੈਡਲਾਈਨਸ ਹੋ ਰਹਿਣਾ। ਕੁਛ ਕੋਣੋਂ ਹੈਡਲਾਈਨ ਚੋਂ ਵੀ ਆ ਰਿਹਾ ਕਾਫੀ, ਕੁਛ ਕੁ ਗੁੱਡ ਰੀਜ਼ਨ ਲਈ, ਕੁਛ ਨਹੀਂ ਰੀਜ਼ਨ ਲਈ, ਹਨਾ, ਮਤਲਬ ਤੋਂ। ਹਾਂ, ਤੇ ਉਹ ਹੋਣਾ ਨਹੀਂ ਚਾਹੀਦਾ ਵੈਸੇ ਇਸ ਵਰਲਡ ਕੱਪ 'ਚ, ਬਟ ਚਲੋ ਜਿਵੇਂ ਦਾ ਹੈਗਾ ਠੀਕ ਆ। ਤੇ ਕਿਉਂਕਿ ਮੈਨੂੰ ਲੱਗਦਾ ਵੀ ਹੁਣ ਉਹਨੂੰ ਏਜ ਦੇ ਅਕੋਰਡਿੰਗ ਉਹ ਆਪਦੇ ਆਪ ਨੂੰ ਚੇਂਜ ਨਹੀਂ ਕਰ ਰਿਹਾ। ਠੀਕ ਆ, ਉਹਨੂੰ ਹਜੇ ਵੀ ਲੱਗਦਾ ਹੀ ਇਜ਼ ਦ ਸਟਾਰ ਮੈਨ। ਤੇ ਉਹ ਪਹਿਲਾਂ ਚੱਲੀ ਜਾਂਦਾ ਸੀ, ਹੁਣ ਤੱਕ ਚੀਜ਼ਾਂ ਇਗਨੋਰ ਕਰ ਰਹੇ ਸੀਗੇ ਲੋਕਾਂ ਨੂੰ, ਪਰ ਹੁਣ ਉਵੇਂ ਨਹੀਂ ਰਿਹਾ। ਕੀ ਇਹ ਸਾਊਦੀ ਅਰੇਬੀਆ 'ਚ ਹੁਣ ਜਾ ਕੇ ਕਹਿੰਦੇ ਆ ਵੀ ਬਟ ਇਹਦੇ ਏਜੰਟਸ ਨੇ ਡਿਨਾਈ ਕੀਤਾ ਨਾ, ਜੇ ਸਾਊਦੀ ਨੇ ਕਲੱਬ ਦੇ ਏਜੰਟਸ ਨੇ ਡਿਨਾਈ ਕੀਤਾ ਕਿ ਇਹੋ ਜਿਹੀ ਕੋਈ ਕਨਵਰਸੇਸ਼ਨ ਨਹੀਂ ਹੋਈ ਹਜੇ ਤੱਕ। ਠੀਕ ਆ, ਵੈਸੇ ਰੌਲਾ ਪਾਤਾ। ਬਟ ਰਿਊਮਰਸ ਆ ਕੇ ਵੀ ਉਹਨੂੰ ਹੈਗਾ ਹੀ ਆ 200 ਮਿਲੀਅਨ ਦਾ ਕੰਟਰੈਕਟ ਟੇਬਲ ਤੇ ਐਨੂਅਲ। ਅੱਛਾ, ਸਾਊਦੀ ਅਰੇਬੀਆ 'ਚ ਖੇਡਣਾ, ਚਲੋ ਜ਼ੋਰ ਵੀ ਨਹੀਂ ਬਹੁਤਾ ਲਾਉਣਾ ਪੈਣਾ ਉਹਨੂੰ। ਹਾਂ, ਜਿਆਦਾ ਰਿਪੋਰਟਿੰਗ ਇਹ ਹੋ ਰਹੀ ਆ ਵੀ 2030 ਵਾਲੇ ਵਰਲਡ ਕੱਪ ਲਈ ਬਿਡ ਕਰਨਗੇ। ਅੱਛਾ, ਤੇ ਉਹਨਾਂ ਨੂੰ ਫਿਰ ਸਟੇਟਮੈਂਟ ਚਾਹੀਦੀਆਂ ਨੇ ਤਾਂ ਕਿ ਲੋਕ ਸਾਊਦੀ ਨੂੰ ਦੇ ਲੀਗਸ ਨੂੰ, ਕਲੱਬ ਬਾਰੇ ਜਾਣਨ। ਉਹਦਾ ਫਿਰ ਇੱਕ ਤਰੀਕਾ ਤਾਂ ਇਹੀ ਹੈ ਨਾ ਵੀ ਜੇ ਰੋਨਾਲਡੋ ਖੇਡੂਗਾ ਤਾਂ ਦੁਨੀਆ ਦੇਖੂਗੀ। ਹੁਣ ਦੇਖੋ ਜਿਹੜਾ ਕਤਰ 'ਚ ਵਰਲਡ ਕੱਪ ਹੋਇਆ, ਯੂਜਲੀ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਵੀ ਬੜੇ ਅਚੰਭਤ ਹੋਇਆ, ਮੈਨੂੰ ਕੱਲ ਹੀ ਇਹ ਜਿਹੜੇ ਸਟੈਟ ਦਾ ਪਤਾ ਲੱਗਾ, 10 ਹੱਦ 15-20 ਬਿਲੀਅਨ ਤੱਕ ਇੱਕ ਵਰਲਡ ਕੱਪ ਦੀ ਕੀਮਤ ਆਉਂਦੀ ਆ। ਸੋ ਫਾਰ ਕਤਰ ਹੈਜ਼ ਸਪੈਂਟ, ਇਹਨਾਂ ਨੇ $220 ਬਿਲੀਅਨ ਸਪੈਂਡ ਕਰ। ਪੈਸਾ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਉਹਨਾਂ ਨੂੰ, ਉਹ ਤੁਹਾਨੂੰ ਪਿਆ ਉਵੇਂ ਸਾਊਦੀ ਨੂੰ ਨਹੀਂ ਹੈ। ਹਾਂ, ਇਹ ਵੀ ਆ ਵੀ ਰਿਊਮਰ ਆ ਵੀ ਸਾਊਦੀ ਤੇ ਦੁਬਈ ਮਿਲ ਕੇ ਕਰਨ ਬਿਡ। ਪੈਸੇ ਵਾਲੇ ਚੱਕਰ ਪ੍ਰੋਬਲਮ ਤਾਂ ਉਹਨਾਂ ਨੂੰ ਹੈ ਹੀ ਨਹੀਂ। ਉਦਾਂ ਜੇ ਦੇਖਿਆ ਜਾਵੇ, ਇੱਕ ਅਲਕੋਹਲ ਦਾ ਰੌਲਾ ਰੂਲਾ ਜਿਹੜਾ ਹੋ ਰਿਹਾ, ਦੁਬਈ ਤਾਂ ਉਹ ਨਹੀਂ ਹੈ। ਦੁਬਈ ਤਾਂ ਨਹੀਂ, ਮੈਂ ਉਹ ਗੱਲ ਕਰਦਾ ਵੀ ਇਹ ਜਿਹੜਾ ਕਤਰ ਦੇ ਵਿੱਚ ਮਿਡਲ ਈਸਟ ਜਾਂ ਗਲਫ ਦੀਆਂ ਕੰਟਰੀਆਂ ਨੇ ਇੱਕ ਵਾਰੀ ਦਿਖਾਤਾ ਵੀ ਭਾਈ ਅਸੀਂ ਹੋਸਟ ਕਰ ਸਕਦੇ ਹਾਂ, ਜੇ ਗਰਮੀਆਂ 'ਚ ਨਹੀਂ ਤਾਂ ਭਾਈ ਸਿਆਲਾਂ 'ਚ ਸਹੀ, ਹੂ ਕੇਅਰਸ, ਹਨਾ। ਨਹੀਂ, ਆਪਾਂ ਤਾਂ ਗੇਮ ਜਿਹੜੀ ਉਹ ਖਿਡਾਉਣੀ ਆ, ਤੁਹਾਨੂੰ ਵਧੀਆ ਫੈਸਿਲਿਟੀ, ਵਧੀਆ ਜਿਹੜੇ ਉਹ ਸਾਰਾ ਕੁਝ ਜਿਹੜਾ ਉਹ ਬਣਾ ਕੇ ਦੇਵਾਂਗੇ ਸਾਰਿਆਂ ਦੇ ਲਈ। ਏਦਾਂ ਆ, ਬਾਕੀ ਜਿਹੜਾ ਰੌਲਾ ਪੈਂਦਾ ਆ ਗਲਫ ਨੂੰ ਲੈ ਕੇ, ਮਿਡਲ ਈਸਟ ਨੂੰ, ਉਹ ਤਾਂ ਰਹਿਣਾ ਹੀ ਰਹਿਣਾ ਹੈ, ਉਹ ਤਾਂ ਕਿਤੇ ਨਹੀਂ ਜਿਹੜਾ ਹੋ ਜਾ ਰਿਹਾ। ਸੋ ਸਵਿਟਜ਼ਰਲੈਂਡ ਤੇ ਪੁਰਤਗਾਲ ਦੇ ਗੇਮ ਦੇ ਵਿੱਚ ਰੋਨਾਲਡੋ ਤਾਂ ਚਲੋ ਹੈ ਹੀ ਹੈ। ਪੁਰਤਗਾਲ ਦੀ ਟੀਮ ਦੇ ਹੋਰ ਕਿਹੜੇ ਪਲੇਅਰ ਆਪਾਂ ਦੇਖਾਂਗੇ ਵੀ ਜਿਹੜੇ ਉਹ ਚਮਕ ਸਕਦੇ ਆ? ਬਰੂਨੋ ਫਰਨਾਂਡੇਸ ਹੁਣ ਤੱਕ ਬਹੁਤ ਵਧੀਆ ਖੇਡ ਰਿਹਾ ਵਰਲਡ ਕੱਪ 'ਚ। ਜਾਓ ਫੇਲਿਕਸ ਆ, ਤੇ ਇੱਕ ਮੈਨਚੈਸਟਰ ਸਿਟੀ ਤੋਂ ਬਰਨਾਰਡੋ ਸਿਲਵਾ ਖੇਡਦਾ ਉੱਥੇ, ਤੇ ਇਹ ਵਧੀਆ ਪਲੇਅਰ ਨੇ। ਪੈਪੇ ਆ ਉਹਨਾਂ ਦਾ ਸੈਂਟਰ ਬੈਕ ਆ, 40 ਸਾਲ ਦਾ ਆਲਮੋਸਟ ਹੈਗਾ। ਉਹ ਚੌਥਾ ਵਰਲਡ ਕੱਪ ਦਾ ਕੈਪਟਨ ਕਰ ਰਿਹਾ ਉਹ ਇਸ ਸਾਲ ਪੁਰਤਗਾਲ ਨੂੰ, ਹਨਾ। ਸੋ ਉਹਨਾਂ ਕੋ ਰੂਬਨ ਨੈਵੇਸ ਆ, ਪਲੇਅਰ ਉਹਨਾਂ ਕੋ ਵਧੀਆ ਨੇ ਸਾਰੇ, ਤੇ ਗੁੱਡ ਟੀਮ, ਹਨਾ। ਠੀਕ ਹੈ। ਤੇ ਹੁਣ ਤੱਕ ਦਾ ਜੇ ਦੇਖਿਆ ਜਾਵੇ ਵਰਲਡ ਕੱਪ ਦੇ ਪਲੇਡ ਓਕੇ,
ਬਟ ਸਵਿਟਜ਼ਰਲੈਂਡ ਤੇ ਪੁਰਤਗਾਲ ਗੇਮ ਬਰਾਬਰ ਦੀ ਹੋਈ ਹੋਣੀ ਹੈ। ਠੀਕ ਸੋ ਹੈ। ਐਨੀਬਡੀ ਕੈਨ ਵਿਨ। ਠੀਕ ਆ, ਚਲੋ ਦੇਖਦੇ ਆ ਜੀ ਫਿਰ ਕੀ ਬਣਦਾ ਕੱਲ ਨੂੰ, ਫਿਰ ਤੁਹਾਨੂੰ ਦੱਸਦੇ ਆ ਹਾਂਜੀ ਵੀ ਇਹ ਰਾਊਂਡ ਆਫ 16 ਦੇ ਜਿਹੜਾ ਲਾਸਟ ਕੁਆਟਰ ਫਾਈਨਲ ਦੇ ਵਿੱਚ ਕਿਹੜੀਆਂ ਦੋ ਟੀਮਾਂ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਭਿੜਦੀਆਂ ਆ। ਹਾਂਜੀ, ਇੱਕ ਰਾਜਕਨ ਜੀ ਆਪਾਂ ਫਾਜ਼ਲੇ ਵਰਲਡ ਕੱਪ ਦਾ ਅਖੀਰਲਾ ਦਿਨ ਸੀ, ਆਪਾਂ ਦਾ ਨਾ ਅਖੀਰਲਾ ਕਹਿੰਦਾ ਸਟੇਡੀਅਮ ਆ 974 ਜਿਹੜਾ, ਹਾਂਜੀ ਉਹਦਾ ਅੱਜ ਉੱਥੇ ਅੱਜ ਅਖੀਰਲਾ ਮੈਚ ਸੀਗਾ। ਅੱਛਾ, ਹੈਨਾ, ਠੀਕ ਆ। ਬ੍ਰਾਜ਼ੀਲ ਤੇ ਸਾਊਥ ਕੋਰੀਆ ਦਾ। ਉਹ 974 ਸਟੇਡੀਅਮ ਦਾ ਨਾਂ ਦਰਸ਼ਕਾਂ ਨੂੰ ਆਪਾਂ ਦੱਸਦੇ ਜਾਈਏ ਇਸੇ ਕਰਕੇ ਆ ਵੀ ਉਹ ਸਾਰੇ ਰੀਸਾਈਕਲ ਕੰਟੇਨਰਸ ਤੋਂ ਬਣਿਆ ਸੀ। ਅੱਛਾ, 974 ਕੰਟੇਨਰ ਲੱਗੇ ਸੀ, ਇਸ ਕਰਕੇ ਸਟੇਡੀਅਮ ਦਾ ਨਾਂ 974 ਸੀ, ਜਿੱਥੇ ਬ੍ਰਾਜ਼ੀਲ ਖੇਡ ਕੇ ਆਇਆ ਅੱਜ ਬ੍ਰਾਜ਼ੀਲ ਤੇ ਸਾਊਥ ਕੋਰੀਆ ਦੀ ਗੇਮ ਸੀ। ਕਿਆ ਬਾਤ ਤੇ ਹੈ। ਉਹ ਸਾਰਾ ਸਟੇਡੀਅਮ ਮੂਵੇਬਲ ਆ, ਜਦੋਂ ਮਰਜੀ ਉਹਨੂੰ ਲੈਗ ਵਾਂਗੂ ਡਿਸਮੈਂਟਲ ਕਰਕੇ ਜਿੱਥੇ ਮਰਜ਼ੀ ਲੈ ਜਾਓ। ਆਹ ਤਾਂ ਯਾਰ ਕਮਾਲ ਕਰਤੀ ਵੈਸੇ ਇਹਨਾਂ ਨੇ, ਹਨਾ, ਵਧੀਆ, ਜਿੱਥੇ ਠੰਡ ਹੋ ਗਈ ਉੱਥੇ ਲੈ ਜਾਓ, ਜਿੱਥੇ ਮਰਜੀ ਜਿਹੜਾ ਉਹ ਲੈ ਜਾਓ। ਸੋ ਸਟੇਡੀਅਮ ਦੀ ਅੱਜ ਲਾਸਟ ਗੇਮ ਸੀ। ਚਲੋ ਠੀਕ ਹੈ ਜੀ, ਕੱਲ ਨੂੰ ਮੋਰੋਕੋ ਸਪੇਨ ਐਂਡ ਪੁਰਤਗਾਲ ਸਵਿਟਜ਼ਰਲੈਂਡ, ਲੈਟਸ ਸੀ ਕਿਹੜੀਆਂ ਦੋ ਟੀਮਾਂ ਇਹਨਾਂ ਚਾਰਾਂ ਦੇ ਵਿੱਚੋਂ ਅੱਗੇ ਨਿਕਲਦੀਆਂ। ਫਿਰ ਉਹ 4th ਕੁਆਟਰ ਫਾਈਨਲ ਦੇ ਵਿੱਚ ਆ। ਇੱਕ ਸੈਮੀਫਾਈਨਲ ਦੇ ਲਈ ਦੋਨੋਂ ਕੁਆਟਰ ਫਾਈਨਲ ਤਿਆਰ ਨੇ, ਨੀਦਰਲੈਂਡ ਅਰਜਨਟੀਨਾ, ਕ੍ਰੋਏਸ਼ੀਆ ਬ੍ਰਾਜ਼ੀਲ। ਸੋ ਪੀਪਲ ਆਰ ਹੋਪਿੰਗ ਬ੍ਰਾਜ਼ੀਲ ਅਰਜਨਟੀਨਾ ਦਾ ਜਿਹੜਾ ਸੈਮੀਫਾਈਨਲ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੇ। ਜਿਹੜੇ ਲੋਕ ਚਾਹੁੰਦੇ ਨਾ ਇਦਾਂ ਦੀ ਚੀਜ਼ ਵੀ ਨੇਮਰ ਵਰਸਸ ਮੈਸੀ ਜਿਹੜਾ ਆ ਉਹ ਕੁਛ ਨਾ ਕੁਛ ਹੋਵੇ। ਇਧਰੋਂ ਇੰਗਲੈਂਡ ਫਰਾਂਸ ਤੇ ਦੇਖੋ ਸਪੇਨ ਪੁਰਤਗਾਲ ਦੇ ਵਿੱਚੋਂ ਕੀ ਚੀਜ਼ ਜਿਹੜੀ ਉਹ ਅੱਗੇ ਇਹਨਾਂ ਦੇ ਵਿੱਚੋਂ ਕੌਣ ਆਉਂਦਾ ਆ, ਮੋਰੋਕੋ ਆਉਂਦਾ, ਸਪੇਨ, ਪੁਰਤਗਾਲ ਜਾਂ ਸਵਿਟਜ਼ਰਲੈਂਡ। ਤੇ ਥੈਂਕ ਯੂ ਅਰਸ਼ਦੀਪ, ਮਿਲਦੇ ਆ ਫਿਰ ਕੱਲ ਨੂੰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਗੱਲਬਾਤ ਦੀ ਇੱਥੇ ਸਮਾਪਤੀ ਆ। ਕੱਲ ਨੂੰ ਫਿਰ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ FIFA ਵਰਲਡ ਕੱਪ 2022 ਦੀ।